बीजेपी पश्चिमी बंगाल ते होरनां चोणां तो बाद सुरखरू होण तो बाद एक पासे तां पूरे ताव विच आ चढ़त विच आ कि हुण असीं पंजाब नूं फतेह करना, दूजे पासे ਸਾਰੇ ਪਿੱਟਣ ਲੱਗੇ ਹੋਏ ਨੇ। ਬੰਗਾਲ ਵਿੱਚ ਹਿੰਸਾ ਦਾ ਤਾਂਡਵ। TMC ਦੇ ਦਫ਼ਤਰਾਂ ਨੂੰ ਅਨੇਕਾਂ ਥਾਵਾਂ ਤੇ ਅੱਗਾਂ ਲਾਈਆਂ ਜਾ ਰਹੀਆਂ। ਕੋਲਕਾਤਾ ਵਿੱਚ ਬਲਡੋਜ਼ਰ ਲਿਆ ਕੇ ਦਫ਼ਤਰ ਤੋੜਿਆ ਜਾ ਰਿਹਾ। ਪਿਛਲੇ 24 ਘੰਟਿਆਂ ਵਿੱਚ ਜੋ ਕੁਝ ਪੱਛਮੀ ਬੰਗਾਲ 'ਚ ਵਾਪਰ ਰਿਹਾ, ਉਹ ਸਾਰਾ ਕੁਝ ਸਾਡੇ ਲੋਕਾਂ ਨੂੰ, ਖਾਸ ਤੌਰ ਤੇ ਜਿਨ੍ਹਾਂ ਨੂੰ ਖਾਲਿਸਤਾਨ ਦਾ ਨਾਂ ਸੁਣ ਕੇ ਬੁਖਾਰ ਚੜ ਜਾਂਦਾ, ਉਹਨਾਂ ਨੂੰ ਦਿਖਾਉਣ ਦੀ ਲੋੜ ਆ। ਸਾਡੇ ਅੱਜ ਦੇ ਲੋਕਾਂ ਨੇ ਕਿਸੇ ਨੇ ਵੀ ਔਰੰਗਜ਼ੇਬ ਦੇ ਰਾਜ ਨੂੰ ਨਹੀਂ ਸੀ ਦੇਖਿਆ। ਸੋ ਸਾਡੇ ਲਈ ਹੁਣ ਫਿਰ ਬੀਜੇਪੀ, ਸਾਡੇ ਲਈ ਮੋਦੀ ਜੋਗੀ ਹੋਣੀ ਪ੍ਰਗਟ ਹੋਏ ਆ ਵੀ ਤੁਸੀਂ ਉਦੋਂ ਰਹਿ ਗਏ ਸੀ, ਔਰੰਗਜ਼ੇਬ ਨਹੀਂ ਸੀ ਦੇਖ ਸਕੇ। तो जिथे बाबे धुम्मे तो लैके अकाली दल दे लीडर ते होर बहुत वड्डी गिणती विच लोकां नूं चाह चढ़िया पिया कि बीजेपी आ रही आ, तां उन्हां सारियां नूं इस गल दा कोई फिकर नहीं कि जदों बीजेपी आएगी तां की होएगा। ਤੇ ਜੇਕਰ ਸਾਡੇ ਨਾਲ ਉਹ ਕੁਝ ਕਰਨ ਤਾਂ ਕੀ ਅਫਸੋਸ ਵਾਲੀ ਗੱਲ ਆ ਜਦੋਂ ਤੱਕ ਸੀਗੇ ਲੜੇ। ਪਰ ਜਿਨ੍ਹਾਂ ਨੇ ਹੁਣ ਤੱਕ ਭਾਰਤ ਮਾਤਾ ਦੀ ਜੈ ਕਹਿ ਕੇ ਭਾਗਵੇਂ ਬ੍ਰਿਗੇਡ ਦਾ ਰਾਹ ਪੱਧਰਾ ਕੀਤਾ, ਜਦੋਂ ਇਹਨਾਂ ਦੁਆਲੇ ਹੋਇਆ ਨਾ ਸਾਰਾ ਇਹ ਕੁਝ, ਆ ਜਿਹੜਾ ਕੁਝ ਅਗਲੇ ਸਿੱਖ ਤਾਂ ਬਿਲਕੁਲ ਹੀ ਹੋਰ ਕੈਟਾਗਰੀ ਆ। ਇਹ ਜਿਹੜਾ ਹਿੰਦੂ ਕੱਟੜਵਾਦ ਆ, ਇਹ ਤਾਂ ਪੱਛਮੀ ਬੰਗਾਲ ਦੇ ਵਿੱਚ ਆਪਦੇ ਵਰਗਿਆਂ ਨੂੰ ਨਹੀਂ ਬਖਸ਼ਦੇ। ਤੇ ਜਦੋਂ ਕਿਸੇ ਹਿੰਦੂ ਕੱਟੜਪੰਥੀ ਗਰੁੱਪ ਦਾ ਦਿਲ ਕਰਦਾ, ਉਦੋਂ ਹੀ ਅਗਲੇ ਟ੍ਰੇਨ 'ਚ, ਬਾਜ਼ਾਰ 'ਚ ਫੜ ਲੈਂਦੇ ਆ ਤੇ ਸੋਸ਼ਲ ਮੀਡੀਆ ਤੇ ਇੱਕ ਦਿਨ ਦੇ ਵਿੱਚ ਬਾਹਲੀਆਂ ਨਹੀਂ ਤਾਂ 300 ਵੀਡੀਓ ਡਿੱਗਦੀਆਂ ਬਈ ਮੁਸਲਮਾਨ ਸੀਗਾ, ਤੇ ਮਨਮਰਜ਼ੀ ਦਾ ਦੋਸ਼ ਮੜ ਦਿੰਦੇ ਆ ਤੇ ਫਿਰ ਕੁੱਤੇ ਖਾਣੀ ਟਿਕਾ ਕੇ ਹੁੰਦੀ। ਇਦੋਂ ਬਾਅਦ ਇਹੀ ਸਾਰਾ ਕੁਝ ਆਪਣੇ ਨਾਲ ਵੀ ਹੋਏਗਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਪੰਜਾਬ ਵਿੱਚ ਦੋ ਧਮਾਕੇ ਹੋਏ, ਦੋਨੇ ਹੀ ਫੌਜ ਦੇ ਟਿਕਾਣਿਆਂ ਤੇ ਹੋਏ। ਇਹਦੇ ਤੋਂ ਪਹਿਲਾਂ ਪਿਛਲੇ 2-3 ਸਾਲਾਂ ਵਿੱਚ ਬੜੇ ਵਾਰ ਇਹ ਮਸਲਾ ਉੱਠਿਆ ਕਿ ਪੁਲਿਸ ਥਾਣਿਆਂ ਤੇ ਜਾਂ ਚੌਂਕੀਆਂ ਉੱਤੇ ਹਮਲੇ ਹੋ ਰਹੇ, ਤੇ ਇਹਨਾਂ ਥਾਣਿਆਂ ਉੱਤੇ ਜਾਂ ਪੁਲਿਸ ਚੌਂਕੀਆਂ ਉੱਤੇ ਹਮਲਿਆਂ ਤੋਂ ਬਾਅਦ ਹਰ ਵਾਰ ਸਰਕਾਰੀ ਤੌਰ ਦੇ ਉੱਤੇ ਮਤਲਬ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਰਿਹਾ ਵੀ ਇਹ ਕੋਈ ਹਿੰਸਕ ਕਾਰਵਾਈ ਨਹੀਂ ਹੈ, ਇਹ ਤਾਂ ਜੀ ਟਾਇਰ ਫਟ ਗਿਆ, ਇਹ ਤਾਂ ਜੀ ਸਿਲੰਡਰ ਫਟ ਗਿਆ, ਇਹ ਤਾਂ ਜੀ ਵੈਸੇ ਹੀ ਖੜਕਾ ਹੋਇਆ ਸੀ। ਇਸ ਤਰੀਕੇ ਨਾਲ ਪਿਛਲੇ 2-3 ਸਾਲਾਂ ਵਿੱਚ ਕਈ ਵਾਰਦਾਤਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ। ਹੁਣ ਜਿਹੜਾ ਵਾਰਦਾਤਾਂ ਦਾ, ਘਟਨਾਵਾਂ ਦਾ ਰੂਪ ਆ, ਉਹ ਕੁਝ ਹੋਰ ਪੈਟਰਨ ਤੇ ਚੱਲਦਾ ਦਿਖ ਰਿਹਾ। ਖਾਸ ਤੌਰ ਦੇ ਉੱਤੇ ਬਾਰਡਰ ਦੇ ਉੱਤੇ ਗੁਰਦਾਸਪੁਰ ਵਾਲੇ ਆਧੀਆਂ ਪਿੰਡ ਦੇ ਵਿੱਚ ਜਦੋਂ 2 ਪੁਲਿਸ ਮੁਲਾਜ਼ਮਾਂ ਦਾ ਕਤਲ ਹੁੰਦਾ ਹੈ ਤੇ ਮਗਰੋਂ ਪੁਲਿਸ ਵਾਲੇ ਨੌਜਵਾਨਾਂ ਨੂੰ ਚੱਕਦੇ ਆ ਤੇ ਇੱਕ ਨੌਜਵਾਨ ਰਣਜੀਤ ਸਿੰਘ ਨੂੰ ਝੂਠੇ ਮੁਕਾਬਲੇ 'ਚ ਕਤਲ ਕਰਦੇ ਆ। ਉਸ ਤੋਂ ਬਾਅਦ ਵਿੱਚ ਕੰਮ ਜਿਹੜਾ ਹੈ ਉਹ ਦਿਖ ਰਿਹਾ ਕਿ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਬਦਲੇ ਹੋਏ ਰਾਹ ਤੇ ਤੁਰ। ਫਿਰ ਜਿਹੜੀ ਘਟਨਾ ਸ਼ੰਭੂ ਨੇੜੇ ਰੇਲਵੇ ਟਰੈਕ ਤੇ ਜਿੱਥੇ ਮਾਲ ਗੱਡੀ ਲੰਘਦੀ ਹੈ, ਉਹਦੇ ਉੱਤੇ ਹੋਈ, ਹੁਣ ਸਾਫ਼ ਦਿਖ ਰਿਹਾ, ਮਹਿਸੂਸ ਹੋ ਰਿਹਾ ਕਿ ਇਹ ਵਾਰਦਾਤ ਕਰਾਉਣ ਮੌਕੇ ਸੋਚਿਆ ਵਿਉਂਤਿਆ ਉਹਨਾਂ ਨੇ ਇਹ ਸੀ ਕਿ ਮਾਲ ਗੱਡੀ ਦਾ ਨੁਕਸਾਨ ਕਰਨਾ,
ਮਨੁੱਖੀ ਜਾਨਾਂ ਦਾ ਨੁਕਸਾਨ ਨਹੀਂ ਕਰ। ਇਹ ਗੱਲ ਬੀਤੇ ਦੌਰ ਵਿੱਚ ਬਾਰ-ਬਾਰ ਸਾਹਮਣੇ ਆਈ ਆ ਬਈ ਵਾਰਦਾਤਾਂ ਤਾਂ ਹੁੰਦੀਆਂ ਨੇ, ਪਰ ਉਹ ਵਾਰਦਾਤਾਂ ਬਹੁਤੀ ਵਾਰ ਇਉਂ ਹੁੰਦਾ ਜਿਵੇਂ ਕੋਈ ਮਨੁੱਖੀ ਜਾਨ ਦਾ ਨੁਕਸਾਨ ਨਾ ਕਰਨਾ ਚਾਹੁੰਦਾ ਹੋ। ਤੇ ਇਹ ਵੀ ਸਾਫ਼ ਦਿਖ ਰਿਹਾ ਹੁੰਦਾ ਕਿ ਜਦੋਂ ਵਾਰਦਾਤ ਵਾਪਰ ਜਾਂਦੀ ਆ ਤਾਂ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਕਿਸੇ ਖਾੜਕੂ ਜਥੇਬੰਦੀ ਵੱਲੋਂ, ਖਾਸ ਤੌਰ ਤੇ ਭਾਈ ਰਣਜੀਤ ਸਿੰਘ ਨੀਟੇ ਹੋਣਾ ਵੱਲੋਂ ਜ਼ਿੰਮੇਵਾਰੀ ਲੈ ਕੇ ਇਹ ਦੱਸਣ ਦਾ ਯਤਨ ਕੀਤਾ ਜਾਂਦਾ ਕਿ ਇਹ ਸਾਡੀ ਹਾਜ਼ਰੀ ਆ, ਸੰਘਰਸ਼ ਜਿਉਂਦਾ। ਦੂਜੇ ਪਾਸੇ ਸਟੇਟ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਵੀ ਇਹ ਜਿਹਾ ਕੁਝ ਵਾਪਰਿਆ ਹੀ ਨਹੀਂ। ਅੱਜ ਜਦੋਂ ਡੀਜੀਪੀ ਨੇ ਇਹਨਾਂ ਦੋਨਾਂ ਵਾਰਦਾਤਾਂ ਤੋਂ ਬਾਅਦ ਵਿੱਚ ਪ੍ਰੈਸ ਨਾਲ ਗੱਲ ਕੀਤੀ ਤਾਂ ਫਿਰ ਉਹੀ ਕਿਹਾ ਕਿ ਜੀ ਮੈਂ ਤਾਂ ਉਹਨਾਂ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਆ ਰਹੀਆਂ ਨੇ, ਤੇ ਇਹ ਜੀ ਮਾੜੇ ਸ਼ਬਦ ਵਰਤੇ ਆ ਉਹਨੇ ਵੀ ਇਹ ਤਾਂ ਜੀ ਫਲਾਣ ਆ ਜੇ ਆ ਪਾਕਿਸਤਾਨ ਦੇ। ਖੈਰ ਜਿਹੜੀਆਂ ਅੱਜ ਇਹ ਦੋਨੇ ਵਾਰਦਾਤਾਂ ਹੋਈਆਂ ਨੇ ਜਲੰਧਰ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ, ਇਹਨਾਂ ਦੋਨੇ ਵਾਰਦਾਤਾਂ ਤੋਂ ਬਾਅਦ ਵਿੱਚ ਜਿਹੜਾ ਸਿਆਸੀ ਘਸਮਾਨ ਮਚਿਆ ਹੋਇਆ ਉਹ ਬੜਾ ਅਹਿਮ ਹੈ। ਧਮਾਕੇ ਤਾਂ ਹੁੰਦੇ ਆਏ ਨੇ, ਹੁੰਦੇ ਰਹਿਣੇ ਹੈ, ਪਰ ਸਿਆਸਤ ਵਿੱਚ ਜਿਹੜਾ ਧਮਾਕਾ ਹੋਇਆ ਉਹ ਬੜਾ ਕਮਾਲ ਦਾ। ਪਹਿਲੀ ਗੱਲ ਤਾਂ ਇਹ ਆ ਕਿ ਜਲੰਧਰ ਤੇ ਅੰਮ੍ਰਿਤਸਰ ਦੇ ਧਮਾਕਿਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਇਹ ਬੀਜੇਪੀ ਨੇ ਕਰਾਏ। ਬਈ ਬੀਜੇਪੀ ਦਾ ਤਾਂ ਕੰਮ ਹੀ ਇਹ ਆ ਵੀ ਜਿੱਥੇ ਵੋਟਾਂ ਹੋਣੀਆਂ ਹੁੰਦੀਆਂ ਉੱਥੇ ਇਹੋ ਜਿਹਾ ਮਾਹੌਲ ਸਿਰਜਦੇ ਆ, ਖੂਨ ਖਰਾਬਾ, ਦਹਿਸ਼ਤ, ਤੇ ਫਿਰ ਫਿਰਕੂ ਧਰੂਵੀਕਰਨ ਕਰਕੇ ਉਹਨਾਂ ਨੇ ਵੋਟਾਂ ਜਿਹੜੀਆਂ ਨੇ ਉਹ ਲੈਣੀ। ਕਾਫੀ ਲੰਬਾ ਚੌੜਾ ਤਿੱਖਾ ਬੋਲਿਆ ਪੰਜਾਬ ਦਾ ਮੁੱਖ ਮੰਤਰੀ, ਤੇ ਬੋਲਿਆ ਕਿੱਥੇ ਹੈ? ਜਿਹੜਾ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ, ਜਿਹਦੇ ਬਾਰੇ ਪੰਜਾਬ ਵਿੱਚ ਸਿੱਖ ਸਮਾਜ ਵਿੱਚ ਕਾਫੀ ਜ਼ਿਆਦਾ ਇਤਰਾਜ਼ ਹੈ, ਉਹਨੂੰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਸੀ ਵੀ ਮੈਂ ਸਾਰੇ ਪੰਜਾਬ ਦੇ ਵਿੱਚ ਸ਼ੁਕਰਾਨਾ ਯਾਤਰਾ ਕਰਨੀ। ਤੋਂ ਅੱਜ ਅਨੰਦਪੁਰ ਸਾਹਿਬ ਵਾਲੇ ਪਾਸੇ ਸ਼ੁਕਰਾਨਾ ਯਾਤਰਾ ਦੇ ਵਿੱਚ ਇਹ ਗੱਲ ਜਿੱਥੇ ਉਹਨੇ ਬੋਲੀ ਆ ਕਿ ਇਹਦਾ ਬੀਜੇਪੀ ਦਾ ਕੰਮ ਆ, ਤਾਂ ਇਹਦੇ ਨਾਲ ਇੱਕਦਮ ਖਲਬਲੀ ਮਚ ਗਈ। ਸਭ ਤੋਂ ਪਹਿਲੀ ਤਾਂ ਗੱਲ ਇਹ ਕਿ ਡੀਜੀਪੀ ਕਹਿੰਦਾ ਇਹਦੇ ਪਿੱਛੇ ISI ਦਾ ਹੱਥ ਆ, ਤੇ ਮੁੱਖ ਮੰਤਰੀ ਕਹਿੰਦਾ ਕਿ ਬੀਜੇਪੀ ਦਾ ਹੱਥ। ਸੁਭਾਵਿਕ ਤੌਰ ਦੇ ਉੱਤੇ ਜਿਹੜੇ ਕਾਂਗਰਸ ਨਾਲ, ਅਕਾਲੀ ਦਲ, ਬਾਦਲ ਨਾਲ ਜਾਂ ਹੋਰਨਾਂ ਸਿਆਸੀ ਦਲਾਂ ਨਾਲ ਸੰਬੰਧਿਤ ਲੋਕ ਆ, ਉਹਨਾਂ ਨੇ ਫਿਰ ਆਪਦਾ ਕੰਮ ਸ਼ੁਰੂ ਕਰਤਾ ਕਿ ਜੇ ਬੀਜੇਪੀ ਦਾ ਕੰਮ ਹੈ ਤੇ ਗ੍ਰਹਿ ਮੰਤਰਾਲਾ, ਪੰਜਾਬ ਦੀ ਹੋਮ ਮਿਨਿਸਟਰੀ ਮੁੱਖ ਮੰਤਰੀ ਦੇ ਕੋਲ ਹੈ, ਤੇ ਫਿਰ ਬੀਜੇਪੀ ਦੇ ਉੱਤੇ ਪਰਚਾ ਦਰਜ ਕਰਕੇ ਗ੍ਰਿਫਤਾਰੀਆਂ ਸ਼ੁਰੂ ਕਰੋ ਜੀ। ਹੁਣ ਇੱਥੇ ਇੱਕ ਗੱਲ ਆਪਾਂ ਵੀ ਸਮਝੀਏ ਤੇ ਕਹੀਏ, ਜਦੋਂ ਇਹ ਧਮਾਕੇ ਹੋ ਚੁੱਕੇ ਨੇ ਤਾਂ ਜਿਵੇਂ ਪਹਿਲਾਂ ਹੁੰਦਾ ਰਿਹਾ, ਹੁਣ ਵੀ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ ਸੱਦ ਕੇ ਤੰਗ ਪਰੇਸ਼ਾਨ ਕਰਨ ਦਾ, ਉਹਨਾਂ ਨੂੰ ਪਰੇਸ਼ਾਨ ਕਰਨ ਦਾ, ਉਹਨਾਂ ਦੇ ਉੱਤੇ ਜ਼ੁਲਮ ਕਰਨ ਦਾ ਇੱਕ ਵਾਰੀ ਫੇਰ ਸਾਰਾ ਸਿਸਟਮ ਚੱਲਣਾ। ਤੋ ਮੈਂ ਇਹ ਕਹਿਣਾ ਕਿ ਸਾਡੇ ਜਿਹੜੇ ਕੌਮ ਪ੍ਰਸਤ, ਪੰਥ ਪ੍ਰਸਤ ਜੱਥੇ ਨੇ, ਸ਼ਖਸੀਅਤਾਂ ਨੇ, ਉਹਨਾਂ ਨੂੰ ਜ਼ਰੂਰ ਇਹ ਗੱਲ ਕਹਿਣੀ ਚਾਹੀਦੀ ਆ ਕਿ ਤੁਸੀਂ ਸਾਡੇ ਨੌਜਵਾਨਾਂ ਨੂੰ ਕਿਉਂ ਟਾਰਗੇਟ ਕਰਦੇ ਹੋ? ਤੁਹਾਡਾ CM ਹੈ, ਹੋਮ ਮਿਨਿਸਟਰੀ ਉਹਦੇ ਕੋਲ ਆ, ਉਹ ਬੀਜੇਪੀ ਦਾ ਸਿੱਧਾ ਹੱਥ ਦੱਸ ਰਿਹਾ। ਹੁਣ ਜਿਹੜੇ ਸਾਡੇ ਭਰਾ ਇਸ ਗੁੰਝਲ ਨੂੰ ਥੋੜਾ ਜਿਹਾ ਸਮਝ ਨਹੀਂ ਪਾ ਰਹੇ, ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਇੱਥੇ ਪਿਛਲੇ 5-7 ਸਾਲਾਂ ਤੋਂ ਇੱਕ ਰੌਲਾ ਪਿਆ ਹੋਇਆ ਕਿ ਇੱਕ ਪੌੜ ਮੰਡੀ 'ਚ ਧਮਾਕਾ ਹੋਇਆ ਸੀ ਜਿੱਥੇ ਨਿੱਕੇ ਸਕੂਲੀ ਵਿਦਿਆਰਥੀ ਬੱਚੇ ਮਾਰੇ ਗਏ ਸੀ। ਉਸ ਧਮਾਕੇ ਦੀਆਂ ਜਿਹੜੀਆਂ ਤਾਰਾਂ ਸੀ ਉਹ ਡੇਰਾ ਸਰਸੇ ਨਾਲ ਜੁੜਦੀਆਂ ਸੀ, ਤੇ ਉਸ ਧਮਾਕੇ ਵਿੱਚ ਵਰਤੀ ਹੋਈ ਕਾਰ, ਉਹਦਾ ਡਰਾਈਵਰ, ਉਹਦਾ ਸਾਰਾ ਤਾਮਾ ਝਾਮਾ
ਜਦੋਂ ਪੂਰੀ ਤਰ੍ਹਾਂ ਨੰਗਾ ਹੋ ਗਿਆ ਵੀ ਇਹ ਡੇਰੇ ਸਰਸੇ ਨਾਲ ਹੈ, ਤਾਂ ਉੱਥੇ ਹੀ ਉਹ ਜਾਂਚ ਰੋਕ ਦਿੱਤੀ ਗਈ ਤੇ ਪਿਛਲੇ ਲੰਮੇ ਅਰਸੇ ਤੋਂ ਸਿੱਖ ਜਾਂ ਹੋਰ ਲੋਕ ਰੌਲਾ ਪਾ ਰਹੇ ਨੇ ਕਿ ਮੌੜ ਬੰਬ ਧਮਾਕੇ ਦਾ ਤੁਸੀਂ ਨੋਟਿਸ ਕਿਉਂ ਨਹੀਂ ਲੈਂਦੇ, ਮੌੜ ਬੰਬ ਬਲਾਸਟ ਨੂੰ ਹੱਲ ਕਿਉਂ ਨਹੀਂ ਕਰਦੇ, ਡੇਰਾ ਸਰਸੇ ਵੱਲ ਕਿਉਂ ਨਹੀਂ ਜਾਂਦੇ। ਇਵੇਂ ਹੀ ਅੱਜ ਇਹ ਸਵਾਲ ਇੱਕ ਨਵਾਂ ਬਣ ਗਿਆ ਕਿ ਬੀਜੇਪੀ ਨੇ ਜੇ ਇਹ ਕਰਤੂਤ ਕੀਤੀ ਕਰਾਈ ਹੈ ਤਾਂ ਭਾਈ ਫਿਰ ਸਿੱਖ ਨੌਜਵਾਨਾਂ ਦੇ ਦੁਆਲੇ ਮਿੰਟ 'ਚ ਨਹੀਂ ਹੋ ਜਾਂਦੇ ਹੋ ਕਿ ਬੀਜੇਪੀ ਦੇ ਦੁਆਲੇ ਹੋਵੋ। ਮੈਂ ਅੱਗੇ ਵੀ ਇੱਥੇ ਕਈ ਵਾਰੀ ਗੱਲ ਕੀਤੀ ਹੈ, ਜਦੋਂ ਕਰੋਨਾ ਵਾਲਾ ਸਾਲ ਸੀ, ਖੰਨੇ ਦੇ ਵਿੱਚ ਇੱਕ ਲੰਡੂ ਸਾਹ ਦਾ ਹਿੰਦੂ ਕੱਟੜਵਾਦ ਦਾ ਉਹ ਬੜਾ ਝੰਡਾ ਚੱਕੀ ਰੱਖਦਾ ਹੈ, ਕਸ਼ਮੀਰ ਗਿਰੀ, ਬੜਾ ਬਦਨਾਮ ਹੈ। ਗੂਗਲ ਤੇ ਸਰਚ ਮਾਰੋ, ਉਹਦੀਆਂ ਕਰਤੂਤਾਂ ਦੇਖ ਕੇ ਦੰਗ ਰਹਿ ਜਾਈਦਾ। ਉਹਦਾ ਰੌਲਾ ਪੈ ਗਿਆ ਕਿ ਜੀ ਉਹਨੂੰ ਕੋਈ ਸਵੇਰੇ ਉਹ ਮੰਦਰ ਨੂੰ ਜਾ ਰਿਹਾ ਸੀ ਤੇ ਗੋਲੀਆਂ ਕੋਈ ਮਾਰ ਗਿਆ, ਗੋਲੀ ਚਲਾਈ ਉਹਨੇ। ਧੜਾ ਧੜ ਪੁਲਿਸ ਨੇ ਉਹਨਾਂ ਸਾਰਿਆਂ ਨੂੰ ਫੋਨ ਖੜਕਾਤੇ, ਕਈਆਂ ਦੇ ਘਰਾਂ 'ਚ ਤੜਕੇ ਛਾਪੇ ਮਰਨ ਲੱਗੇ ਜਿਹੜੇ ਨਾਭੇ ਜੇਲ੍ਹ ਰਹੇ। ਸੋ ਮੈਨੂੰ ਵੀ ਮੇਰੇ ਵਰਗੇ ਹੋਰ 200-300 ਸਿੱਖ ਨੌਜਵਾਨਾਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਖੰਨੇ ਪਹੁੰਚੋ ਜੀ, CIA ਸਟਾਫ, ਜਾਂਚ ਪੜਤਾਲ ਹੋਣੀ ਆ ਤੁਹਾਡੀ, ਤੁਸੀਂ ਉਦੋਂ ਕਿੱਥੇ ਸੀ ਕੀ। ਜਦੋਂ ਮੈਨੂੰ ਫੋਨ ਆਇਆ ਤਾਂ ਮੈਂ ਅਫਸਰ ਨੂੰ ਕਿਹਾ ਕਿ ਇੱਕਦਮ ਇਸ ਤਰ੍ਹਾਂ ਆਉਣਾ ਮੁਸ਼ਕਲ ਆ ਅੰਮ੍ਰਿਤਸਰ ਤੋਂ, ਤੇ 1-2 ਦਿਨ ਠਹਿਰ ਕੇ ਆ ਸਕਦਾ। ਉਹਨੇ ਕਿਹਾ ਵੀ ਠੀਕ ਆ, ਇੱਥੇ ਬਹੁਤ ਜ਼ਿਆਦਾ ਰਸ਼ ਵਾ, ਬਹੁਤ ਮੁੰਡੇ ਆ ਰਹੇ ਨੇ, ਤੁਸੀਂ 1-2 ਦਿਨ ਠਹਿਰ ਕੇ ਆ ਜਾਓ, ਪਰ ਹਾਜ਼ਰੀ ਜ਼ਰੂਰ ਲਵਾਇਓ, ਇਹ ਮੇਰੀ ਜ਼ਿੰਮੇਵਾਰੀ ਆ, ਹੁਣ ਤੁਹਾਨੂੰ ਪੇਸ਼ ਕਰਾਉਣਾ ਮੈਂ ਅਫਸਰਾਂ ਨੂੰ। ਮੈਂ ਕਿਹਾ ਜੀ ਠੀਕ ਆ। ਉਹਨੇ ਦੂਜੇ ਦਿਨ ਫਿਰ ਕਿਹਾ ਕਿ ਜੀ ਸਾਹਿਬ ਬੜੇ ਚਾਹੁੰਦੇ ਆ ਵੀ ਛੇਤੀ ਆ ਜਾਓ। ਮੈਂ ਕਿਹਾ ਕੋਈ ਗੱਲ ਨਹੀਂ, ਆ ਜਾ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਮੇਰੀ ਉਹਦੇ ਨਾਲ ਚੱਲ ਰਹੀ ਸੀ ਵੀ ਅੱਜ ਆਉਂਦੇ ਆ ਕੱਲ ਆਉਂਦੇ ਆ, ਇੱਕਦਮ ਆ ਗਿਆ ਵੀ ਕਰੋਨਾ ਕਰਕੇ ਸਾਰੀਆਂ ਸਰਗਰਮੀਆਂ ਠੱਪ ਨੇ ਜੀ, ਹੁਣ ਕਿਸੇ ਕੋਈ ਨਿਕਲ ਨਹੀਂ ਸਕਦਾ ਜੀ ਆ। ਤੇ ਮੈਂ ਫਿਰ ਚੌੜ ਜੀ ਕਰਨ ਲਈ ਉਹਨੂੰ ਫੋਨ ਕਰਨਾ ਸ਼ੁਰੂ ਕਰਤਾ, ਜੀ ਆਵਾਂ? ਉਹ ਕਹਿੰਦੇ ਹੁਣ ਤਾਂ ਤੈਨੂੰ ਪਤਾ ਹੀ ਹੈ ਨਹੀਂ ਆਉਣਾ, ਮੈਂ ਤੈਨੂੰ ਜਦੋਂ ਇਹ ਮਾਹੌਲ ਥੋੜਾ ਜਿਹਾ ਠੰਡਾ ਪੂ ਸੱਦਾਂਗੇ ਫਿਰ। ਜਿਹੜੇ ਹੋਰ ਬਹੁਤ ਸਾਰੇ ਭੁਗਤ ਆਏ ਸੀ ਉਹ ਆਪਸ ਵਿੱਚ ਹੀ ਹਾਸਾ ਮਜ਼ਾਕ ਕਰਨ ਵੀ ਅਸੀਂ ਤਾਂ ਹਾਜ਼ਰੀ ਲਵਾਇਆ ਹੈ, ਤੁਸੀਂ ਵਧੀਆ ਰਹੇ ਜੇ ਗਏ ਨਹੀਂ। ਪਰੇਸ਼ਾਨੀ ਤਾਂ ਹੁੰਦੀ ਹੋਈ ਹੈ, ਪਰ ਹੁਣ ਸਾਰੇ ਆਦੀ ਹੋ ਚੁੱਕੇ ਆ ਵੀ ਚਲੋ ਆਪਾਂ, ਜਿਵੇਂ 18ਵੀਂ ਸਦੀ 'ਚ ਸਿੰਘ ਜਿਹੜੇ ਸੀ ਉਹ ਜੰਗਾਂ ਯੁੱਧਾਂ ਵਿੱਚ ਰਹਿੰਦਿਆਂ ਹਾਸਾ ਮਖੌਲ ਵੀ ਕਰ ਹੀ ਲੈਂਦੇ ਸੀ, ਉਵੇਂ ਸਾਡਾ ਹਾਲ ਹੋਇਆ ਹੋਇਆ। ਤੇ ਇਸੇ ਸਮੇਂ ਦੌਰਾਨ ਕਰੋਨਾ ਵਾਲੇ ਪੀਰੀਅਡ ਦੇ ਵਿੱਚ ਹੀ 4-5 ਮਹੀਨਿਆਂ ਬਾਅਦ ਕਰੋਨਾ ਦੇ ਵਿੱਚ ਹੀ ਇਹ ਗੱਲ ਆ ਗਈ ਕਿ ਉਹਨੇ ਤਾਂ ਆਪਦੇ ਸਕੇ ਭਤੀਜੇ ਤੋਂ ਆਪ ਹੀ ਗੋਲੀ ਚਲਵਾਈ ਸੀ ਸਿਕਿਉਰਿਟੀ ਵਧਾਉਣ ਦੇ ਲਈ, ਤੇ ਉਹਦਾ ਭਤੀਜਾ ਫੜਿਆ ਗਿਆ ਤੇ ਕਸ਼ਮੀਰਗਿਰੀ ਵੀ ਫੜਿਆ ਗਿਆ ਤੇ ਉਹਨਾਂ ਨੂੰ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ। ਮੈਂ ਉਸ ਅਫਸਰ ਨੂੰ ਫੋਨ ਲਾਇਆ ਤੇ ਆਖਿਆ, ਮੈਂ ਕਿਹਾ ਜੇ ਉਹ ਨਾ ਫੜਿਆ ਜਾਂਦਾ ਫਿਰ ਤੁਸੀਂ ਸਾਡੇ ਦੁਆਲੇ ਹੋਏ ਫਿਰਦੇ ਸੀ ਤੇ ਸਾਡਾ ਤੁਸੀਂ ਕਚੂੰਭਰ ਕੱਢ ਦੇਣਾ ਸੀ। ਇਵੇਂ ਹੀ ਹੁਣ ਜਦੋਂ ਸ਼ਰੇਆਮ ਪਤਾ ਬਈ ਮੁੱਖ ਮੰਤਰੀ, ਗ੍ਰਹਿ ਮੰਤਰੀ, ਇੱਕੋ ਹੀ ਪੋਸਟ ਆ, ਦੋਨੇ ਪੋਸਟਾਂ ਇੱਕੋ ਬੰਦੇ ਕੋਲ ਆ, ਤੇ ਐਵੇਂ ਕੋਈ ਮੂੰਹ ਚੋਂ ਗੱਲ ਤਾਂ ਕੱਢੀ ਨਹੀਂ ਹੋਣੀ, ਕੋਈ ਸਬੂਤ ਕੋਈ ਪ੍ਰੂਫ ਹੋਣਾ ਉਹਨਾਂ ਕੋਲ। ਸੋ ਜੇ ਬੀਜੇਪੀ ਦਾ ਹੱਥ ਹੈ ਤਾਂ ਇਹ ਹੱਕ ਵਾ, ਇਹ ਰੌਲਾ ਪਾਉਣਾ ਬਣਦਾ ਕਿ ਜੀ ਉਹਨਾਂ ਖਿਲਾਫ ਕਾਰਵਾਈ ਕਰੋ। ਇਹਦੇ ਨਾਲ ਹੀ ਬੀਜੇਪੀ ਦੇ ਜਿੰਨੇ ਆਗੂ ਨੇ ਉਹਨਾਂ ਨੇ ਵੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਕਾਫੀ ਜ਼ਿਆਦਾ ਘਸਮਾਨ ਮਚਿਆ ਹੋਇਆ। ਬੀਜੇਪੀ ਪੱਛਮੀ ਬੰਗਾਲ ਤੇ ਹੋਰਨਾਂ ਚੋਣਾਂ ਤੋਂ ਬਾਅਦ ਸੁਰਖਰੂ ਹੋਣ ਤੋਂ ਬਾਅਦ ਇੱਕ ਪਾਸੇ ਤਾਂ ਪੂਰੇ ਤਾਅ ਵਿੱਚ ਆ, ਚੜ੍ਹਤ ਵਿੱਚ ਆ ਕਿ ਹੁਣ ਅਸੀਂ ਪੰਜਾਬ ਨੂੰ ਫਤਿਹ ਕਰਨਾ, ਦੂਜੇ ਪਾਸੇ ਸਾਰੇ ਪਿੱਟਣ ਲੱਗੇ ਹੋਏ ਨੇ। ਅਜੀਤ ਅਖਬਾਰ ਦੇ ਸਹਿ ਸੰਪਾਦਕ ਸਰਦਾਰ ਭਾਈ ਆਪਣੇ ਸਤਨਾਮ ਸਿੰਘ ਮਾਣਕ, ਉਹਨਾਂ ਦਾ ਮੈਂ ਪੜ੍ਹ ਰਿਹਾ ਸੀ, ਬੰਗਾਲ ਵਿੱਚ ਹਿੰਸਾ ਦਾ ਤਾਂਡਵ, ਪੱਛਮੀ ਬੰਗਾਲ ਵਿੱਚ ਥਾਂ ਥਾਂ ਹਿੰਸਾ ਹੋ ਰਹੀ ਹੈ
TMC ਦੇ ਦਫ਼ਤਰਾਂ ਨੂੰ ਅਨੇਕਾਂ ਥਾਵਾਂ ਤੇ ਅੱਗਾਂ ਲਾਈਆਂ ਜਾ ਰਹੀਆਂ। ਕੋਲਕਾਤਾ ਵਿੱਚ ਬਲਡੋਜ਼ਰ ਲਿਆ ਕੇ ਦਫ਼ਤਰ ਤੋੜਿਆ ਜਾ ਰਿਹਾ। ਉੱਥੇ 2.5 ਲੱਖ ਸੁਰੱਖਿਆ ਦਲਾਂ ਦੇ ਜਵਾਨ ਤਾਇਨਾਤ ਨੇ। ਉਹ ਕੀ ਕਰ ਰਹੇ ਨੇ? ਦੇਸ਼ ਦੀ ਜਮਹੂਰੀਅਤ ਲਈ ਇਹ ਗੰਭੀਰ ਖਤਰਾ ਹੈ। ਇਸ ਹਿੰਸਾ ਨੂੰ ਇਹ ਕਹਿ ਕੇ ਵੀ ਠੀਕ ਨਹੀਂ ਠਹਿਰਾਇਆ ਜਾ ਸਕਦਾ ਕਿ ਚੋਣਾਂ ਤੋਂ ਬਾਅਦ ਪਹਿਲਾਂ ਵੀ ਉੱਥੇ ਹਿੰਸਾ ਹੁੰਦੀ ਰਹੀ ਹੈ। ਇਹ ਐਮਰਜੈਂਸੀ ਤੋਂ ਵੀ ਵੱਧ ਮਾੜੀ ਸਥਿਤੀ ਹੈ ਤੇ ਇਹਦਾ ਵਿਰੋਧ ਹੋਣਾ ਚਾਹੀਦਾ। ਪਿਛਲੇ 24 ਘੰਟਿਆਂ ਵਿੱਚ ਜੋ ਕੁਝ ਪੱਛਮੀ ਬੰਗਾਲ 'ਚ ਵਾਪਰ ਰਿਹਾ, ਉਹ ਸਾਰਾ ਕੁਝ ਸਾਡੇ ਲੋਕਾਂ ਨੂੰ, ਖਾਸ ਤੌਰ ਤੇ ਜਿਨ੍ਹਾਂ ਨੂੰ ਖਾਲਿਸਤਾਨ ਦਾ ਨਾਂ ਸੁਣ ਕੇ ਬੁਖਾਰ ਚੜ ਜਾਂਦਾ, ਉਹਨਾਂ ਨੂੰ ਦਿਖਾਉਣ ਦੀ ਲੋੜ ਆ ਬਈ ਤੁਹਾਨੂੰ ਬੜੀ ਨਫ਼ਰਤ ਆ ਵੀ ਖਾਲਿਸਤਾਨੀਆਂ ਨਾਲ ਜਾਂ ਖਾਲਿਸਤਾਨ ਦੀ ਗੱਲ ਕਰਨ ਤੋਂ ਬੜੇ ਔਖੇ ਹੋ ਜਾਂਦੇ ਹੋ ਤੁਸੀਂ। ਹੁਣ ਤੁਹਾਡੇ ਸਾਹਮਣੇ ਆ, ਸਾਰਿਆਂ ਨੂੰ ਪਤਾ ਕਿ BJP ਦਾ ਏਜੰਡਾ, ਭਗਵੇਂ ਬ੍ਰਿਗੇਡ ਦਾ ਏਜੰਡਾ ਹਿੰਦੂ ਰਾਸ਼ਟਰ ਹੈ। ਇੱਕ ਮੁਲਕ, ਇੱਕ ਵੋਟ, ਇੱਕ ਕਲਚਰ, ਇੱਕ ਬੋਲੀ। ਜਿਵੇਂ ਔਰੰਗਜ਼ੇਬ ਦੀਆਂ ਗੱਲਾਂ ਢਾਡੀ ਸੁਣਾਉਂਦੇ ਹੁੰਦੇ ਆ ਕਿ ਉਹ ਕਹਿੰਦਾ ਸੀ ਸਾਰੇ ਧਰਮ ਖਤਮ ਕਰਕੇ ਮੈਂ ਸਾਰਿਆਂ ਨੂੰ ਮੁਸਲਮਾਨ ਧਰਮ ਦੇ ਵਿੱਚ ਲੈ ਕੇ ਆਉਣਾ, ਇਸਲਾਮ 'ਚ ਲੈ ਕੇ। ਬੜੀਆਂ ਗੱਲਾਂ ਢਾਡੀ ਸੁਣਾਉਂਦੇ ਆ ਕਿ ਜੀ ਉਹ 1.25 ਮਣ ਜਨੇਊ ਲਾ ਕੇ ਰੋਟੀ ਖਾਂਦਾ ਸੀ, ਉਹ ਜੀ ਬਹੁਤ ਜ਼ੁਲਮ ਕਰਦਾ ਸੀ। ਸੋ ਜਿਹੜੇ ਲੋਕਾਂ ਨੇ, ਸਾਡੇ ਅੱਜ ਦੇ ਲੋਕਾਂ ਨੇ, ਕਿਸੇ ਨੇ ਵੀ ਔਰੰਗਜ਼ੇਬ ਦੇ ਰਾਜ ਨੂੰ ਨਹੀਂ ਸੀ ਦੇਖਿਆ। ਸੋ ਸਾਡੇ ਲਈ ਹੁਣ ਫਿਰ BJP, ਸਾਡੇ ਲਈ ਮੋਦੀ, ਜੋਗੀ ਹੋਣੀ ਪ੍ਰਗਟ ਹੋਏ ਆ ਵੀ ਤੁਸੀਂ ਉਦੋਂ ਰਹਿ ਗਏ ਸੀ, ਔਰੰਗਜ਼ੇਬ ਨਹੀਂ ਸੀ ਦੇਖ ਸਕੇ। ਸੋ ਔਰੰਗਜ਼ੇਬ ਨੇ ਉਹ ਕੁਝ ਕੀਤਾ ਜਾਂ ਨਹੀਂ ਕੀਤਾ, ਪਰ ਹੁਣ ਅਸੀਂ ਇਹ ਸਾਰਾ ਕੁਝ ਹੁੰਦਾ ਦੇਖਣ ਜਾ ਰਹੇ ਹਾਂ। ਤੇ ਸਾਡੀ ਕੌਮ ਦੇ ਉਹ ਲੋਕ ਜਿਹੜੇ ਖਾਲਿਸਤਾਨ ਦਾ ਨਾਂ ਸੁਣ ਕੇ ਲੇਰਾ ਮਾਰਨ ਲੱਗ ਜਾਂਦੇ ਆ, ਉਹ ਸਾਰੇ ਵੀ ਇੱਕ ਤਰੀਕੇ ਨਾਲ ਇਸ ਔਰੰਗਜ਼ੇਬੀ ਭਾਜਪਾਈ ਭਗਵੇਂ ਏਜੰਡੇ ਨਾਲ ਸਹਿਮਤੀ ਹੈ। ਸੋ ਜਿੱਥੇ ਬਾਬੇ ਧੁੰਮੇ ਤੋਂ ਲੈ ਕੇ ਅਕਾਲੀ ਦਲ ਦੇ ਲੀਡਰ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਚਾਅ ਚੜਿਆ ਪਿਆ ਕਿ BJP ਆ ਰਹੀ ਆ, ਤਾਂ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਜਦੋਂ BJP ਆਏਗੀ ਤਾਂ ਕੀ ਹੋਏਗੀ। ਪਹਿਲੀ ਗੱਲ ਤਾਂ ਇਹ ਕਿ ਆਹ ਜਿਹੜਾ ਕੁਝ ਪੱਛਮੀ ਬੰਗਾਲ 'ਚ ਹੋ ਰਿਹਾ, ਫੌਜ ਉੱਥੇ ਲੱਗੀ ਹੋਈ ਆ, 2.5 ਲੱਖ ਸੁਰੱਖਿਆ ਜਵਾਨ ਤਾਇਨਾਤ ਆ। ਸਤਨਾਮ ਸਿੰਘ ਮਾਨ ਕਹਿ ਰਹੇ ਫੌਜ ਇੱਥੇ ਵੀ ਬਥੇਰੀ ਲਾਈ ਜਾ ਸਕਦੀ ਹੈ, ਪਰ ਅਗਲਿਆਂ ਨੂੰ 5 ਸਦੀਆਂ ਦਾ ਵੈਰ ਕੱਢਣ ਲਈ ਇੱਕ ਮੌਕਾ ਮਿਲਣਾ ਹੈ। ਤੇ ਜਿਹੜੇ ਸਾਡੇ ਵਰਗੇ ਲੋਕ ਨੇ, ਸਾਡੇ ਨਾਲ ਜਿਹੜਾ ਕੁਝ ਹੋਊਗਾ, ਸਾਨੂੰ ਕੋਈ ਹਿਰਖ ਨਹੀਂ। ਮਤਲਬ ਕਿ ਜੋ ਅਸੀਂ ਪਹਿਲਾਂ ਹੀ ਇਸ ਮੁਲਕ ਦੇ ਇਹਨਾਂ ਲੀਡਰਾਂ ਦੇ, ਇਹਨਾਂ ਦੇ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ, ਬੋਲ ਰਹੇ ਹਾਂ, ਐਕਸ਼ਨ ਕਰ ਰਹੇ ਹਾਂ, ਤੇ ਜੇਕਰ ਸਾਡੇ ਨਾਲ ਉਹ ਕੁਝ ਕਰਨ ਤਾਂ ਕੀ ਅਫਸੋਸ ਵਾਲੀ ਗੱਲ ਆ, ਜਦੋਂ ਤੱਕ ਸੀਗੇ ਲੜੇ। ਪਰ ਜਿਨ੍ਹਾਂ ਨੇ ਹੁਣ ਤੱਕ ਭਾਰਤ ਮਾਤਾ ਦੀ ਜੈ ਕਹਿ ਕੇ ਭਗਵੇਂ ਬ੍ਰਿਗੇਡ ਦਾ ਰਾਹ ਪੱਧਰਾ ਕੀਤਾ, ਜਦੋਂ ਇਹਨਾਂ ਦੁਆਲੇ ਹੋਇਆ ਨਾ ਸਾਰਾ ਇਹ ਕੁਝ, ਆ ਜਿਹੜਾ ਕੁਝ ਅਗਲੇ ਸਿੱਖ ਤਾਂ ਬਿਲਕੁਲ ਹੀ ਹੋਰ ਕੈਟਾਗਰੀ ਆ। ਇਹ ਜਿਹੜਾ ਹਿੰਦੂ ਕੱਟੜਵਾਦ ਆ, ਇਹ ਤਾਂ ਪੱਛਮੀ ਬੰਗਾਲ ਦੇ ਵਿੱਚ ਆਪਦੇ ਵਰਗਿਆਂ ਨੂੰ ਨਹੀਂ ਬਖਸ਼ ਰਿਹਾ। ਸੋ ਜਿਹੜਾ ਬੰਦਾ ਅਕਲ ਵਾਲਾ ਹੁੰਦਾ, ਜਿਵੇਂ ਗੁਰਬਾਣੀ ਤੋਂ ਮੱਤ ਲੈਣੀ ਹੁੰਦੀ ਹੈ ਕਿ ਜਿਹੜਾ ਗਵਾਂਢੀ ਦੇ ਹੋਇਆ ਉਹ ਤੂੰ ਆਪਦੇ ਨਾਲ ਹੋਇਆ ਸਮਝ, ਫੇਰ ਕੋਈ ਅਕਲ ਵਾਲੀ ਗੱਲ ਹੁੰਦੀ ਹੈ। ਸੋ ਜਿਹੜਾ ਕੁਛ ਸਾਰੇ ਭਾਰਤ ਵਿੱਚ ਹਿੰਸਾ ਦਾ ਤਾਂਡਵ ਕਰਨ ਵਾਲੇ ਭਗਵੇਂ ਬ੍ਰਿਗੇਡ ਨੇ ਕੀਤਾ ਹੈ, ਦੂਜੀਆਂ ਕੌਮਾਂ ਧਰਮਾਂ ਨਾਲ ਹੋ ਰਿਹਾ, ਬਹੁਤ ਵੱਡੀ ਆਬਾਦੀ ਆ ਇੱਥੇ ਮੁਸਲਮਾਨਾਂ ਦੀ। ਆਪਾਂ ਤਾਂ 2-3 ਕਰੋੜ ਦੱਸੇ ਜਾਂਦੇ ਆ, ਆਪਣੇ ਨਾਲੋਂ ਬਹੁਤ ਵੱਡੀ ਆਬਾਦੀ ਹੈ। ਕਦੇ ਗੂਗਲ ਤੇ ਸਰਚ ਮਾਰ ਕੇ ਦੇਖਿਓ। ਤੇ ਜਦੋਂ ਕਿਸੇ ਹਿੰਦੂ ਕੱਟੜਪੰਥੀ ਗਰੁੱਪ ਦਾ ਦਿਲ ਕਰਦਾ, ਉਦੋਂ ਹੀ ਅਗਲੇ ਟ੍ਰੇਨ 'ਚ, ਬਾਜ਼ਾਰ 'ਚ ਫੜ ਲੈਂਦੇ ਆ
ਤੇ ਸੋਸ਼ਲ ਮੀਡੀਆ ਤੇ ਇੱਕ ਦਿਨ ਦੇ ਵਿੱਚ ਬਾਹਲੀਆਂ ਨਹੀਂ ਤਾਂ 300 ਵੀਡੀਓ ਡਿੱਗਦੀਆਂ ਬਈ ਮੁਸਲਮਾਨ ਸੀਗਾ ਤੇ ਮਨ ਮਰਜ਼ੀ ਦਾ ਦੋਸ਼ ਮੜ ਦਿੰਦੇ ਆ ਤੇ ਫਿਰ ਕੁੱਤੇ ਖਾਣੀ ਟਿਕਾ ਕੇ ਹੁੰਦੀ। ਇਦੋਂ ਬਾਅਦ ਇਹੀ ਸਾਰਾ ਕੁਝ ਆਪਣੇ ਨਾਲ ਵੀ ਹੋਏਗਾ। ਜਿਨ੍ਹਾਂ ਨੂੰ ਇਹ ਵਹਿਮ ਆ ਕਿ ਨਹੀਂ ਸਿੱਖਾਂ ਨਾਲ ਥੋੜੀ ਕਰਨਗੇ, ਇਹ ਵਹਿਮ 1984 ਚ ਦਿੱਲੀ ਵਿੱਚ ਰਹਿਣ ਵਾਲੇ ਉਹਨਾਂ ਸਿੱਖਾਂ ਨੂੰ ਵੀ ਸੀ ਜਿਹੜੇ ਬਾਅਦ ਵਿੱਚ ਪੰਜਾਬ ਨੂੰ ਆਏ। ਇੱਥੇ ਆ ਕੇ ਦੁੱਗਰੀ ਲੁਧਿਆਣੇ ਦੇ ਵਿੱਚ ਤੇ ਹੋਰਨਾਂ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਲੋਕਲ ਲੋਕ ਸੀ, ਪੰਜਾਬ ਦਾ ਇੱਕ ਸਥਾਨਕ ਸੱਭਿਆਚਾਰ ਆ, ਪੰਜਾਬ ਦੇ ਹਰ ਘਰ ਦੇ ਵਿੱਚ ਤਖਤਿਆਂ ਦੇ ਕੋਲ ਦਰਵਾਜ਼ੇ ਦੇ ਕੋਲ 5-6 ਡਾਂਗਾਂ ਜ਼ਰੂਰ ਪਈਆਂ ਹੁੰਦੀਆਂ ਸੀ। ਜਦੋਂ ਵੀ ਬਜ਼ੁਰਗ ਨਿਕਲਦੇ ਘਰੋਂ ਜਾਂ ਸਵੇਰੇ ਸ਼ਾਮ ਲੋਕ ਜੰਗਲ ਪਾਣੀ ਖੇਤਾਂ ਵੱਲ ਜਾਂਦੇ ਤਾਂ ਹਰੇਕ ਬੰਦਾ ਕੁੱਤੇ ਬਿੱਲੇ ਤੋਂ ਵਧੀਆ ਸੋਟੀ ਹੱਥ 'ਚ ਫੜ ਕੇ ਨਾਲ ਤੁਰਦਾ ਸੀ। ਇਹ ਆਮ ਪੰਜਾਬੀ ਸਾਡਾ ਪੇਂਡੂ ਕਲਚਰ ਸੀ। ਜਿਸ ਪੰਜਾਬ ਦੇ ਹਰ ਘਰ 'ਚ ਟਕੂਏ, ਗੰਡਾਸੇ, ਨੇਜੇ, ਭਾਲੇ, ਤਲਵਾਰਾਂ, ਜਿਸ ਪੰਜਾਬ ਦੇ ਹਰ ਤਖਤਿਆਂ ਦੇ ਨਾਲ ਡਾਂਗਾ ਸੋਟੇ ਹੋਣ, ਉਹਨਾਂ ਪੰਜਾਬੀਆਂ ਨੂੰ ਇਹ ਦਿੱਲੀ ਤੋਂ ਆਏ ਲੋਕਾਂ ਨਾਲ ਜੋ ਕੁਝ ਵਾਪਰਿਆ ਸੀ, ਜਦੋਂ ਪੁੱਛਿਆ ਕਰਨਾ ਪੰਜਾਬ ਦੇ ਲੋਕਾਂ ਨੇ ਵੀ ਜਦੋਂ ਉਹ ਤੁਹਾਡੇ ਦੁਆਲੇ ਹੋਏ ਫਿਰ ਤੁਸੀਂ ਕੁਝ ਨਹੀਂ ਕੀਤਾ, ਤੁਹਾਤੋਂ ਕੁਝ ਨਹੀਂ ਸਰਿਆ, ਤਾਂ ਇਸ ਗੱਲ ਦੀ ਭਾਵਨਾ ਉਹ ਦਿੱਲੀ ਵਾਲਿਆਂ ਦੇ ਪੱਲੇ ਹੀ ਨਹੀਂ ਸੀ ਪੈਂਦੀ। ਕਿਉਂ ਨਹੀਂ ਸੀ ਪੈਂਦੀ? ਕਿਉਂਕਿ ਉਹ ਸ਼ਹਿਰਾਂ ਦੇ ਵਿੱਚ ਰਹਿੰਦੇ ਸੀ ਤੇ ਸ਼ਹਿਰੀ ਬੰਦਾ ਜਿਹੜਾ ਹੈ ਉਹਨੂੰ ਹੋਰ ਹੀ ਰੰਗ ਚੜਿਆ ਹੁੰਦਾ। ਉਸ ਰੰਗ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਸਾਡੇ ਵੀ ਕਈਆਂ ਨੂੰ ਅੱਜ ਕੱਲ੍ਹ ਬੁਖਾਰ ਚੜਿਆ ਹੋਇਆ, ਹਿੰਸਾ ਬੜੀ ਗਲਤ ਚੀਜ਼ ਹੁੰਦੀ ਹੈ। ਮਤਲਬ ਅਣਖ ਨੂੰ, ਚੜ੍ਹਦੀ ਕਲਾ ਨੂੰ, ਪੰਥ ਲਈ ਲੜਨ ਮਰਨ ਨੂੰ ਉਹਨਾਂ ਨੂੰ ਲੱਗਦਾ ਇਹ ਤਾਂ ਬੜੀ ਮਾੜੀ ਗੱਲ ਹੁੰਦੀ ਹੈ। ਤੇ ਜਦੋਂ ਦੁੱਕੀ ਦੇ ਭਈਏ ਜਵਾਨ ਧੀਆਂ ਨੂੰ ਘਰਾਂ ਦੇ ਵਿੱਚੋਂ ਧੂ ਕੇ ਲੈਣ ਆਏ ਤਾਂ ਇਹ ਉਹਦੇ ਗਦੈਲਿਆ ਹੇਠਾਂ ਲੁਕਦੇ ਫਿਰਦੇ। ਜਿਨ੍ਹਾਂ ਘਰਾਂ ਦੇ ਵਿੱਚ 30-30, 35-35 ਹਜ਼ਾਰ ਦੇ, ਉਦੋਂ 30,000 35,000, ਅੱਜ ਦੇ 35 ਲੱਖ ਵਰਗਾ ਸੀ, ਬੜੇ ਮਹਿੰਗੇ ਮਹਿੰਗੇ ਰੰਗੀਨ ਟੈਲੀਵਿਜ਼ਨ ਪਏ, ਹੋਰ ਬੜਾ ਐਸ਼ੋ ਇਸ਼ਰਤ ਦਾ ਸਮਾਨ ਪਿਆ, ਪਰ ਕੁੱਤੇ ਦੇ ਮਾਰਨ ਲਈ ਇਹੋ ਜਿਹੀ ਮੱਛਰਦਾਨੀ ਵਾਲੀ ਸੋਟੀ ਹੁੰਦੀ ਆ ਉਹ ਵੀ ਨਹੀਂ ਸੀ ਉਹਨਾਂ ਦੇ ਘਰਾਂ। ਤੇ ਇਸ ਮਾਹੌਲ ਦੇ ਵਿੱਚ ਫਿਰ ਜੋ ਵਾਪਰਿਆ ਉਹ ਸਭ ਨੂੰ ਪਤਾ। ਤੋ ਉਵੇਂ ਹੀ ਸਾਡੇ ਭਾਈਚਾਰੇ ਨੂੰ ਅੱਜ ਦੇ ਮਾਹੌਲ ਵਿੱਚ ਇਹ ਮਤਾਂ ਦਿੱਤੀਆਂ ਜਾ ਰਹੀਆਂ ਨੇ ਵੀ ਛਿੱਤਰ ਖਾਣ ਦੇ ਲਈ ਆਪਦੇ ਆਪ ਨੂੰ ਪ੍ਰਪੇਅਰ ਕਰਕੇ ਰੱਖੋ। ਇੱਕ ਉਹ ਕੌਮ, ਉਹ ਲੋਕ ਹੁੰਦੇ ਆ ਜਿਹੜੇ ਆਪਦੀ ਕੌਮ ਨੂੰ ਸਮੱਸਿਆਵਾਂ ਲਈ ਤਿਆਰ ਕਰਕੇ ਰੱਖਦੇ। ਜਿਵੇਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਦਰਬਾਰ ਸਾਹਿਬ ਧਰਮ ਯੁੱਧ ਮੋਰਚੇ 'ਚ ਉਹ ਕਹਿੰਦੇ ਹੁੰਦੇ ਸੀ ਵੀ ਮੈਨੂੰ ਕਹਿੰਦੇ ਰਹਿੰਦੇ ਹੋ ਫੱਟੇ ਚੱਕ ਦਿਆਂਗੇ, ਫਿਕਰ ਨਾ ਕਰ, ਮੌਕੇ ਤੇ ਨਾ ਕਿੱਕਰਾਂ ਤੇ ਚੜ ਕੇ ਟੰਬੇ ਵੱਢਦੇ ਫਿਰਿਓ, ਆਪਦੀ ਤਿਆਰੀ ਕਰਕੇ ਰੱਖਿਓ। ਇਹ ਗੱਲ ਕਹਿਣ ਦਾ, ਸਮਝਾਉਣ ਦਾ ਜੋ ਅਰਥ ਸੀ ਉਹ ਲੋਕਾਂ ਨੂੰ ਅਕਲ ਆਈ 1984 ਦੇ ਨਵੰਬਰ ਮਹੀਨੇ 'ਚ। ਜੇਕਰ ਕਿਸੇ ਨੇ ਉਹ ਗੱਲ ਤੇ ਗੌਰ ਕੀਤਾ ਹੁੰਦਾ ਤਾਂ ਕੁਛ ਦਾ ਫਰਕ ਪੈਂਦਾ। ਤੇ ਅੱਜ ਦੇ ਦੌਰ ਵਿੱਚ ਜਿਹੜੇ ਸਿੱਖ ਇਹ ਮੱਤ ਦਿੰਦੇ ਨੇ ਕਿ ਬਚ ਜਾਓ ਬ੍ਰਾਹਮਣਵਾਦ ਦੇ ਭਗਵੇਂ ਬ੍ਰਿਗੇਡ ਦੇ ਹਮਲੇ ਤੋਂ, ਇਹ 5 ਸਦੀਆਂ ਦਾ ਵੈਰ ਲੈ ਕੇ ਨਿਕਲੇ ਹੋਏ ਨੇ। ਸਾਰੇ ਭਾਰਤ ਵਿੱਚ ਜਿਹੜੀ ਵੀ ਸਿਆਸੀ ਧਿਰ ਨੇ ਬੀਜੇਪੀ ਨਾਲ ਹੱਥ ਮਿਲਾਇਆ, ਇਹ ਸਾਰੀ ਉਸ ਦਲ ਨੂੰ, ਉਸ ਪਾਰਟੀ ਨੂੰ ਹੜੱਪ ਗਏ, ਕਿਸੇ ਨੂੰ ਨਹੀਂ ਬਖਸ਼ਿਆ। ਇਹਨਾਂ ਨੇ ਪੰਜਾਬ ਦੇ ਵਿੱਚ ਬਾਦਲਕਿਆਂ ਨਾਲ ਹੱਥ ਮਿਲਾਏ ਤੇ ਅੱਜ ਕੀ ਹਾਲ। ਸੋ ਬੀਜੇਪੀ ਨੇ ਪੰਜਾਬ ਸਮੇਤ ਸਾਰੇ ਭਾਰਤ ਦੇ ਉੱਤੇ ਕਬਜ਼ਾ ਕਰਨ ਦੀ ਨੀਤ ਨਾਲ ਜੋ ਸਾਮ ਦਾਮ ਦੰਡ ਭੇਦ
ਜੋ ਏਜੰਡੇ ਚੱਲ ਰਹੇ ਨੇ, ਡੀਪ ਸਟੇਟ ਖੂਫੀਆ ਏਜੰਸੀਆਂ, ਇਹ ਸਾਰੇ ਕਾਸੇ ਦਾ ਇਲਾਜ ਕੀ ਹੈ? ਇਹ ਸਾਰੇ ਕਾਸੇ ਤੋਂ ਬਚਣ ਦਾ ਇੱਕੋ ਤਰੀਕਾ ਕਿ ਦੁਨੀਆ ਭਰ ਦੇ ਵਿੱਚ ਰੌਲਾ ਪਾਇਆ ਜਾਵੇ ਕਿ ਸਾਡੀ ਬੋਲੀ, ਸਾਡਾ ਧਰਮ, ਸਾਡੀ ਸਿਵਲਾਈਜੇਸ਼ਨ, ਸਾਡੇ ਸਭ ਕੁਝ ਨੂੰ ਖਤਰਾ, ਕੋਈ ਹੱਲ ਕੱਢਿਆ ਜਾਵੇ। ਸਾਡੀ ਆਇਡੈਂਟੀਟੀ ਦਾ ਸਵਾਲ ਹੈ, ਸਾਡੀ ਅਣਖ ਗੈਰਤ ਦਾ ਸਵਾਲ। ਪਰ ਮੈਂ ਹੈਰਾਨ ਹੈ ਕਿ ਅੱਜ ਇੱਕ ਆਪਣੇ ਆਪ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦਾ, ਫੈਡਰੇਸ਼ਨ ਦਾ, ਆਪਣੇ ਆਪ ਨੂੰ ਬੜਾ ਸਿਆਣਾ ਕਹਾਉਣ ਵਾਲਾ ਰਾਜਸਥਾਨ ਦਾ ਇੱਕ ਸਿੱਖ ਆਗੂ ਵੀਡੀਓ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਪੁੱਛ ਰਿਹਾ ਕਿ ਜੀ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੌਜਵਾਨ ਕੈਨੇਡਾ, ਅਮਰੀਕਾ ਜਾਂਦੇ ਆ ਤੇ ਉੱਥੇ ਜਾ ਕੇ ਸਿੱਖਾਂ ਦੇ ਉੱਤੇ ਹੋ ਰਹੇ ਜ਼ੁਲਮੋ ਸਿਤਮ ਦੀ ਗੱਲ ਕਰਦੇ ਆ, ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾਂਦਾ? ਇਹ ਕਿਵੇਂ ਚਲੇ ਜਾਂਦੇ ਆ? ਇਹ ਉੱਥੇ ਖਾਲਿਸਤਾਨ ਦੀ ਗੱਲ ਕਿਵੇਂ ਕਰੇ ਆਉਂਦੇ ਨੇ? ਇਹ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਕਿਵੇਂ ਕਰੇ ਆਉਂਦੇ ਨੇ? ਕੀ ਗੱਲ ਆ ਇਹ? ਦੋ ਚਿਹਰਿਆਂ ਦੀ ਮੈਂ ਗੱਲ ਕਰ। ਇੱਕ ਹੈਗਾ ਦਲ ਖਾਲਸਾ ਵਾਲਾ ਨੌਜਵਾਨ ਪਰਮਜੀਤ ਸਿੰਘ ਮੰਡ, ਦੂਜਾ ਹੈਗਾ ਪੰਚ ਪ੍ਰਧਾਨੀ ਵਾਲਿਆ ਦਲਜੀਤ ਸਿੰਘ ਵਾਲੇ ਗਰੁੱਪ ਦਾ ਮਨਧੀਰ ਸਿੰਘ। ਇਹ ਦੋਨੇ ਨੌਜਵਾਨ ਜਿਹੜੇ ਆ ਬਹੁਤ ਸੁਚੱਜੇ ਤਰੀਕੇ ਨਾਲ ਕੌਮ ਦੀ ਗੱਲ ਕਰਦੇ। ਦੋਨਾਂ ਨੂੰ ਅੱਡ-ਅੱਡ ਮੁਲਕਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਬੁਲਾਉਂਦੇ ਆ ਤੇ ਉੱਥੇ ਉਹ ਗੱਲ ਕਰਕੇ ਆਉਂਦੇ। ਮੇਰੇ ਤੋਂ ਇਹ ਜੂਨੀਅਰ ਵੀ ਨੇ ਪਰ ਮੇਰੇ ਭਰਾ ਨੇ। ਮੈਂ ਇਹਨਾਂ ਦੋਨਾਂ ਤੋਂ ਬੜਾ ਖੁਸ਼ ਹਾਂ ਕਿ ਸਾਡੀ ਕੌਮ ਦੇ ਵਿੱਚ ਹੋਰ ਭਰਾ ਆ ਰਹੇ। ਇਹ ਜੇ ਲੋਕ ਬਾਹਰ ਜਾ ਸਕਦੇ ਆ, ਮੈਂ ਜੇ ਨਹੀਂ ਜਾ ਸਕਦਾ ਤਾਂ ਮੈਨੂੰ ਕਿਉਂ ਮਿਰਚਾਂ ਲੜਨ ਵੀ ਮੈਨੂੰ ਕੈਨੇਡਾ, ਅਮਰੀਕਾ ਸਟੇਜਾਂ ਕਿਉਂ ਨਹੀਂ ਮਿਲਦੀਆਂ? ਹੁਣ ਜਿਹੜੇ ਬੰਦੇ ਨੇ ਟਿੰਮੇ ਨੇ ਅੱਜ ਇਹ ਵੀਡੀਓ ਪਾ ਕੇ ਪੁੱਛਿਆ, ਉਹਨੇ ਕਿਉਂ ਇਹ ਗੱਲਾਂ ਕੀਤੀਆਂ? ਕਹਿੰਦਾ ਜੀ ਇੱਥੇ ਇਹ ਖਾਲਿਸਤਾਨ ਦੇ ਨਾਅਰੇ ਮਾਰਦੇ ਆ। ਇੱਕ ਨੇ ਇਹ ਵੀ ਕਿਹਾ 29 ਅਪ੍ਰੈਲ ਨੂੰ ਪੰਜਾਬ ਦੇ ਖਾਲਿਸਤਾਨੀਆਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਖਾਲਿਸਤਾਨ ਦੇ ਝੰਡੇ ਲੈ ਕੇ ਨਾਅਰੇ ਮਾਰੇ ਤੇ ਅਹਿਦ ਦੁਹਰਾਇਆ ਕਿ ਅਸੀਂ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖਾਂਗੇ। ਹੁਣ ਇਸ ਗੱਲ ਦੀ ਹਰੇਕ ਸਿੱਖ ਨੂੰ ਜਾਂ ਤਾਂ ਤਸੱਲੀ ਹੋਣੀ ਚਾਹੀਦੀ ਆ ਕਿ ਸ਼ੁਕਰ ਆ ਅੱਜ ਵੀ ਸਾਡੀ ਕੌਮ ਦੀ ਗੱਲ ਕਰਨ ਵਾਲੇ ਸਾਡੇ ਭਰਾ ਹੈਗੇ। ਜੇ ਕਿਸੇ ਨੂੰ ਉਹਨਾਂ ਨਾਲ ਸਮੱਸਿਆ ਹੈ ਤਾਂ ਚੁੱਪ ਰਹੋ। ਮੈਂ ਬੜਾ ਲੰਮਾ ਅਰਸਾ ਦਲ ਖਾਲਸਾ ਨਾਲ, ਅੱਜ ਤੱਕ ਵੀ ਦਲ ਖਾਲਸਾ ਨਾਲ ਮੇਰੀ ਸਹਿਮਤੀ ਹੈ, ਪਰ ਭਾਜੀ ਗਜਿੰਦਰ ਸਿੰਘ ਦੇ ਹੁੰਦਿਆਂ ਦੀਆਂ ਹੀ ਗੱਲਾਂ ਨੇ। ਕੁਝ ਨੁਕਤਿਆਂ ਦੇ ਉੱਤੇ ਮੇਰਾ ਸਾਡੇ ਭਰਾਵਾਂ ਨਾਲ ਕੁਝ ਮਸਲਿਆਂ ਦੇ ਕਰਕੇ ਇਤਰਾਜ਼ ਹੋ ਗਿਆ। ਵੈਸੇ ਵੀ ਜੇਕਰ ਸਾਰੇ ਪੰਥਕ ਜਾਂ ਖਾਲਿਸਤਾਨੀ ਧਿਰਾਂ ਦੀ ਗੱਲ ਕਰਨ ਵਾਲਾ ਕੋਈ ਤੁਸੀਂ ਪਲੇਟਫਾਰਮ ਵਰਤ ਕੇ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਧੜੇ ਜਾਂ ਇੱਕ ਧਿਰ ਦੇ ਨਾਲ ਬਹੁਤਾ ਜ਼ਿਆਦਾ ਨਹੀਂ ਰੱਖਣਾ ਚਾਹੀਦਾ। ਸੋ ਮੈਂ ਸਾਰੇ ਇਹਨਾਂ ਖਾਲਿਸਤਾਨੀ ਜਥੇਬੰਦੀਆਂ ਨਾਲ, ਆਗੂਆਂ ਨਾਲ ਰਾਬਤਾ ਰੱਖਦਾ, ਪ੍ਰੋਗਰਾਮਾਂ 'ਚ ਵੀ ਚਲੇ ਜਾਈਦਾ। ਜੇ ਕਿਸੇ ਗੱਲ ਦੇ ਉੱਤੇ ਅਸਹਿਮਤੀ ਵੀ ਹੋਵੇ ਤਾਂ ਵੀ ਅੰਦਰ ਖਾਤੇ ਅਗਲਿਆਂ ਨਾਲ ਲੜ ਭਿੜ ਵੀ ਲਈਦਾ। ਪਰ ਇਹ ਸਦਾ ਚੇਤੇ ਰੱਖੀਦਾ ਕਿ ਧਿਰ ਸਾਡੀ ਇਹੀ ਹੈ। ਜਦੋਂ ਆ ਜਿਹੜਾ 29 ਮਾਰਚ ਨੂੰ ਇਹਨਾਂ ਨੇ ਡਾਕੂਮੈਂਟ ਰਿਲੀਜ਼ ਕੀਤਾ, ਉਸ ਦਿਨ ਮੈਂ ਉਹਦੇ ਬਾਰੇ
ਮਖੌਲ ਕਰਦਾ ਸੀਗਾ ਇੱਥੇ ਵੀ ਇਹਦੇ ਨਾਲ ਇੱਕ ਡਿਕਸ਼ਨਰੀ ਵੀ ਦੇ ਦਿਆ ਕਰੋ। ਇਹਦੇ ਮੇਰਾ ਕਹਿਣ ਤੋਂ ਭਾਵੇਂ ਸੀ ਵੀ ਇਹਦੀ ਸ਼ਬਦਾਵਲੀ ਥੋੜੀ ਜਿਹੀ ਟਫ ਆ, ਔਖੀ ਆ, ਸਾਡੇ ਬੰਦਿਆਂ ਨੂੰ ਸੌਖੀ ਬੋਲੀ ਵਾਲਾ ਚਾਹੀਦਾ। ਤੇ ਮੇਰਾ ਤਰਕ ਵੀ ਇਹ ਸੀ ਕਿ 29 ਅਪ੍ਰੈਲ 1986 ਨੂੰ ਜੋ ਖਾਲਿਸਤਾਨ ਦਾ ਡੈਕਲੇਰੇਸ਼ਨ ਕੀਤਾ ਹੈ, ਉਹ ਜੇ ਮਾਹੌਲ ਚ ਕਾਹਲ ਚ ਲਿਖਿਆ ਸੀ, ਚਲੋ ਫਿਰ ਵੀ ਉਹ ਕਾਫੀ ਚੰਗਾ ਸੀ। ਇਹ ਚ ਤਾਂ ਤੁਹਾਡੇ ਕੋਲ ਟਾਈਮ ਬੜਾ ਸੀ, ਇਹਨੂੰ ਹੋਰ ਬੈਟਰ ਲਿਖਣਾ ਸੀ। ਉਹਨਾਂ ਸਾਰਿਆਂ ਨੇ ਕਿਹਾ ਵੀ ਚਲੋ ਇਹਦਾ ਸੁਭਾਅ ਇਹਨੇ ਗੱਲ ਕਰ। ਮੇਰਾ ਇਹ ਗੱਲ ਦੱਸਣ ਦਾ ਭਾਵ ਇਹ ਆ ਕਿ ਮੇਰੇ ਵਾਂਗੂ ਹੋਰ ਬੜੇ ਨੇ ਇਹ ਸਾਰੇ ਸਮਾਜ ਦੇ ਵਿੱਚ ਆਪਣੇ ਚ, ਜਿਹੜੇ ਇਹਨਾਂ ਜਥੇਬੰਦੀਆਂ ਨਾਲ, ਇਹਨਾਂ ਆਗੂਆਂ ਨਾਲ ਕਈ ਨੁਕਤਿਆਂ ਤੇ ਅਸਹਿਮਤ ਹੈ। ਮੈਂ ਅਕਸਰ ਹੀ ਭਾਜੀ ਦਲਜੀਤ ਸਿੰਘ ਨਾਲ, ਭਾਜੀ ਕੰਵਰਪਾਲ ਸਿੰਘ ਨਾਲ, ਜਾਂ ਕਈ ਵਾਰੀ ਮਾਨ ਦਲ ਵਾਲਿਆਂ ਨਾਲ ਕਿਸੇ ਨਾ ਕਿਸੇ ਨੁਕਤੇ ਉੱਤੇ ਸਿੰਘ ਫਸਾ ਲੈਣ। ਉਹਨਾਂ ਨੂੰ ਵੀ ਪਤਾ ਵੀ ਹੈ ਤਾਂ ਇਹ ਕੌਮ ਨੂੰ ਸਮਰਪਿਤ ਸਾਡਾ ਭਰਾ, ਇਹਨੇ ਜੇ ਗੱਲ ਕੀਤੀ ਹੈ ਤਾਂ ਸੁਣ ਲਓ। ਪਰ ਜੋ ਬੋਲੀ, ਜੋ ਲਹਿਜਾ ਅਸੀਂ ਦੁਸ਼ਮਣ ਪ੍ਰਤੀ ਵਰਤਣਾ, ਉਹ ਜੇ ਇਹਨਾਂ ਪ੍ਰਤੀ ਵੀ ਵਰਤੀਏ ਤਾਂ ਮਾੜੀ ਗੱਲ ਆ। ਹੁਣ ਜਿਹੜਾ ਟਿੰਮਾ ਹੈ ਜਿਹਨੇ ਅੱਜ ਉਹ ਵੀਡੀਓ ਪਾ ਕੇ ਲੋਕਾਂ ਨੂੰ ਇੱਕ ਤਰੀਕੇ ਨਾਲ ਪੰਪ ਮਾਰਿਆ ਕਿ ਆ ਜਿਹੜੇ ਮਨਧੀਰ ਸਿੰਘ ਵਰਗੇ, ਹਲੇ ਕਿਸੇ ਨੇ ਕਮੈਂਟ ਵੀ ਲਿਖਿਆ ਕਿ ਮੰਡ ਦਲ ਖਾਲਸਾ ਵਾਲਾ, ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਯਾਰੋ ਤੁਸੀਂ ਜਿਹੜਾ ਨਹੀਂ ਕਰ ਸਕੇ, ਜੇ ਸਾਡੇ ਹੋਰ ਭਰਾ ਉਹ ਕਰਨ ਲੱਗ ਪਏ, ਉਸੇ ਰਾਹ ਤੇ ਗੱਲ ਚੱਲ ਪਈ ਆ, ਤੁਰੀ ਹੋਈ ਆ, ਨਵੇਂ ਚਿਹਰੇ ਆ ਰਹੇ ਨੇ, ਸ਼ੁਕਰ ਕਰੋ ਆਪਾਂ। ਪਰ ਕਿੱਥੇ ਜੀ? ਹੁਣ ਇਹ ਕਹਿੰਦੇ ਆ ਕਿ ਸਾਡਾ ਲੀਡਰ ਸੀਗਾ ਭਾਈ ਹਰਮਿੰਦਰ ਸਿੰਘ ਸੰਧੂ, ਉਹਨੂੰ ਮਾਰਨ ਵਾਲੇ ਏਜੰਸੀਆਂ ਦੇ ਏਜੰਟ ਨੇ। ਇਹਨਾਂ ਨੇ ਜੀ ਚੁਣ ਚੁਣ ਕੇ ਉਹ ਸਾਰੇ ਮਾਰ ਛੱਡੇ ਜਿਹੜੇ ਹਰਮਿੰਦਰ ਸਿੰਘ ਸੰਧੂ ਨਾਲ ਸਹਿਮਤ ਸੀ। ਇਹਨਾਂ ਨੇ ਚੋਣਾਂ ਦਾ ਬਾਈਕਾਟ ਕਰਤਾ, ਸਾਡੀ ਸਰਕਾਰ ਬਣਦੀ ਰਹਿ ਗਈ। ਇਹ ਸਾਰੇ ਜਿਹੜੇ ਇਹਨਾਂ ਧਿਰਾਂ ਨਾਲ ਸੰਬੰਧਿਤ ਨੇ, ਇਹ ਸਾਰੇ ਦੇ ਸਾਰੇ ਤਾਂ ਬਹੁਤ ਮਾੜੇ ਨੇ, ਤੇ ਅੱਜ ਵੀ ਇਹ ਏਜੰਸੀਆਂ ਲਈ ਹੀ ਕੰਮ ਕਰ। ਬੜੀ ਕਮਾਲ ਦੀ ਗੱਲ ਆ। ਗੱਲ ਇਹ ਆ ਕਿ ਜਿਹੜੇ ਸਿੰਘਾਂ ਨੇ ਉਦੋਂ ਫੈਸਲੇ ਕੀਤੇ, ਚਾਹੇ ਭਾਈ ਹਰਮਿੰਦਰ ਸਿੰਘ ਸੰਧੂ ਵਾਲਾ ਫੈਸਲਾ ਆ, ਚਾਹੇ ਵੋਟਾਂ ਦੇ ਬਾਈਕਾਟ ਵਾਲਾ ਫੈਸਲਾ, ਉਹਨਾਂ ਫੈਸਲਿਆਂ ਦੇ ਲਈ ਉਹ ਬੰਦੇ ਜਵਾਬਦੇਹ ਨੇ, ਤੇ ਉਹਨਾਂ ਨੇ ਜੋ ਜਵਾਬ ਦੇਣੇ ਸੀ ਉਹ ਉਦੋਂ ਨਾਲ ਦੀ ਨਾਲ ਦਿੱਤੇ। ਅਖਬਾਰਾਂ ਦੇ ਵਿੱਚ ਮੇਰੇ ਕੋਲ ਇੱਥੇ ਮੈਂ 1982 ਤੋਂ 95 ਤੱਕ ਦਾ ਸਾਰਾ ਅਜੀਤ ਇਸੇ ਕਰਕੇ ਰੱਖਿਆ ਹੋਇਆ, ਮੈਂ ਹਰੇਕ ਨੂੰ ਦਿਖਾਉਣਾ ਕਿ ਹਰ ਮਸਲੇ ਦੇ ਉੱਤੇ ਜ਼ਿੰਮੇਵਾਰੀ ਲੈ ਕੇ, ਸਪਸ਼ਟੀਕਰਨ ਦੇ ਕੇ, ਉਹਨਾਂ ਵੇਲਿਆਂ 'ਚ ਨਾਲ ਦੀ ਨਾਲ ਗੱਲ ਦੱਸਦੀ ਹੈ। ਆਪਾਂ ਨੂੰ ਉਸ ਨਾਲ ਮੰਨ ਲਓ ਅਸਹਿਮਤੀ ਹੈ, ਆਪਾਂ ਇਹ ਨਾ ਕਹੋ ਵੀ ਉਹ ਬੋਲੇ ਹੀ ਨਹੀਂ, ਆਪਾਂ ਨਾਲ ਉਹਨਾਂ ਦੀ ਸੁਰ ਨਹੀਂ ਰਲਦੀ। ਇਹ ਗੱਲ ਤਾਂ ਮੰਨੀ ਜਾ ਸਕਦੀ ਆ, ਮੰਨਣੀ ਚਾਹੀਦੀ ਹੈ ਕਿ ਮੇਰੀ ਨਹੀਂ ਜੀ ਤਸੱਲੀ ਉਹਨਾਂ ਦੇ ਜਵਾਬ, ਇਹ ਤਾਂ ਤੁਹਾਡੀ ਗੱਲ ਠੀਕ ਆ। ਪਰ ਇਹ ਕਹਿਣਾ ਕਿ ਜੀ ਉਹ ਗੱਲ ਬੋਲਣ ਜਿਹੜੀ ਮੈਂ ਚਾਹੁੰਦਾ, ਕਿਉਂ ਬੋਲਣ, ਕਾਹਤੋਂ ਬੋਲਣ? ਉਹਨਾਂ ਨੇ, ਬਹੁਤਿਆਂ ਨੇ ਤਾਂ ਸ਼ਹਾਦਤਾਂ ਪਾ ਲਈਆਂ ਨੇ, ਬੰਦੇ ਰਹਿ ਗਏ ਸੀ ਦੋ, ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਦਲਜੀਤ ਸਿੰਘ। ਉਹ ਕਹਿੰਦੇ ਰਹੇ ਆ ਕਿ ਜੋ ਕਹਿਣਾ ਸੀ ਉਹ ਕਹਿ ਦਿੱਤਾ ਗਿਆ। ਹੁਣ 1990 ਤੋਂ 2026 ਆ ਗਿਆ, 36 ਸਾਲ ਭਾਈ ਹਰਮਿੰਦਰ ਸਿੰਘ ਸੰਧੂ ਦੇ ਚਲਾਣੇ ਨੂੰ ਜਾਂ ਕਤਲ ਦੀ ਉਸ ਵਾਰਦਾਤ ਨੂੰ ਹੋ ਚੁੱਕੇ। ਅੱਜ ਨਵੇਂ ਨੌਜਵਾਨ, ਨਵੇਂ ਚਿਹਰੇ ਇਸ ਗੱਲ ਨੂੰ ਅੱਗੇ ਤੋਰ ਰਹੇ ਨੇ। ਭਾਈ ਅਵਤਾਰ ਸਿੰਘ ਖੰਡਾ, ਉਹ ਭਾਈ ਕੁਲਵੰਤ ਸਿੰਘ ਖੁਖਰਾਣੇ ਦਾ ਬੇਟਾ ਸੀ, ਉਹ ਸ਼ਹਾਦਤ ਪਾ ਚੁੱਕੇ। ਆ ਇੱਥੇ ਪਾਕਿਸਤਾਨ ਦੇ ਵਿੱਚ ਇੰਡੀਅਨ ਡੀਪ ਸਟੇਟ ਨੇ ਭਾਈ ਹਰਮੀਤ ਸਿੰਘ PhD ਦਾ ਉੱਥੇ ਸ਼ਹਾਦਤ ਹੋਈ ਹੈ। ਉਹ ਨਵਾਂ ਮੁੰਡਾ ਸੀ, ਨਵਾਂ ਹੀਰੋ ਸੀ, ਨਵਾਂ ਨੌਜਵਾਨ ਸੀ। ਇਵੇਂ ਹੀ ਭਾਈ ਨਿੱਜਰ, ਇਵੇਂ ਹੀ ਭਾਈ
ਗੁਰਪਤਵੰਤ ਸਿੰਘ ਪੰਨੂ ਆ ਸਰਦਾਰ ਸਾਹਿਬ, ਇਹ ਸਾਰੇ ਜਿਹੜੇ ਇਸ ਮੌਕੇ ਖਾਲਿਸਤਾਨੀ ਫੇਜ਼ਾਂ 'ਚ, ਖਾਲਿਸਤਾਨੀ ਮੈਦਾਨ 'ਚ ਸੇਵਾ ਸਰਗਰਮੀਆਂ ਕਰ ਰਹੇ ਨੇ, ਇਹਨਾਂ ਨੂੰ ਤਾਂ ਬਖਸ਼ ਦਿਓ। ਜੋ ਕੰਜਰਖਾਨਾ, ਜੋ ਕੁੱਤਪੁਣਾ ਉਦੋਂ ਹੋ ਗਿਆ, ਉਹ ਲੰਘ ਗਿਆ। ਹੁਣ ਉਹ ਜ਼ਹਿਰ ਅੱਜ ਵਾਲੇ ਨਿਆਣਿਆਂ ਨੂੰ ਕਿਉਂ ਦੇਣ ਲੱਗੇ? ਜੇ ਮਨਧੀਰ ਸਿੰਘ ਜਾਂ ਮੰਡ ਜਾਂ ਕੋਈ ਹੋਰ ਅੰਮ੍ਰਿਤਪਾਲ ਆ, ABCD ਕੋਈ ਵੀ, ਇਹਨਾਂ ਨੂੰ ਕਾਹਨੂੰ ਉਹ ਜ਼ਹਿਰ ਦੇਣ ਲੱਗਿਆ ਜਿਹਦੀ ਕਰਕੇ ਉਦੋਂ ਆਪਾਂ ਲੜਦੇ ਰਹੇ? ਕਿਉਂ? ਇਹਨਾਂ ਦੇ ਮਤਲਬ ਤਾਂ ਇਹ ਹੋ ਗਿਆ ਨਾ ਵੀ ਜਿਹੜਾ ਵੀ ਖਾਲਿਸਤਾਨ ਦੀ ਗੱਲ ਕਰੂ ਉਹ ਪਹਿਲਾਂ ਇਹਨਾਂ ਦੀ ਲੱਤ ਢਾਂਦੀ ਨਿੰਗੇ। ਫੇਰ ਇਹ ਕਿਤੇ ਨਹੀਂ ਲਿਖਿਆ ਹੋਇਆ, ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਸਾਰੀ ਦੀ ਸਾਰੀ ਕੌਮ ਨੇ ਇੱਕ ਬੰਦਾ ਆਊਗਾ ਤੇ ਉਹਦੀ ਲੱਤ ਢਾਂਦੀ ਨਿੰਗਣਾ। ਨਹੀਂ ਨਿੰਗਣਾ, ਇਹ ਹੁੰਦਾ ਹੀ ਨਹੀਂ ਸਾਡੀ ਕੌਮ। ਮਿਸਲਾਂ ਵੇਲੇ ਵੀ ਕਿੰਨੀਆਂ ਮਿਸਲਾਂ ਸੀ, ਕਿੰਨੇ ਉਹਨਾਂ ਦੇ ਜੱਥੇ ਸੀ, ਕਿੰਨੇ ਨਿੱਕੇ ਵੱਡੇ ਜੱਥਿਆਂ ਦੇ ਜਥੇਦਾਰ ਸੀ। ਮਿਸਲਾਂ ਦਾ ਇਤਿਹਾਸ ਪੜ੍ਹੋ। ਜਿਹੜੇ ਅੱਜ ਕੱਲ ਮੱਤਾਂ ਦੇਣ ਵਾਲੇ ਬੜੇ, ਉਹ ਜੀ ਐਂ ਕਰਨਾ ਚਾਹੀਦਾ ਸੀ, ਤੁਸੀਂ ਘਰੇ ਬੈਠੇ ਸੀ ਭਾਈ ਉਦੋਂ, ਫਿਰ ਆ ਜਾਂਦੇ ਮੈਦਾਨ 'ਚ। ਅਸਲ ਵਿੱਚ ਤਾਂ ਪੰਥਕ ਸੰਘਰਸ਼ ਵਿੱਚ ਆਉਣ ਤੋਂ ਬਾਅਦ ਅਕਲ ਆਉਂਦੀ ਆ ਕਿ ਇਉਂ ਕਿਉਂ ਨਹੀਂ ਹੋ ਸਕਦਾ। ਘਰੇ ਬੈਠ ਕੇ ਤਾਂ ਹਰੇਕ ਹੀ ਸਿਆਣਾ। ਸੋ ਅੱਜ ਬੜਾ ਇਸ ਗੱਲ ਤੋਂ ਦਿਲ ਦੁਖੀ ਹੋ ਰਿਹਾ ਕਿ ਇੱਕ ਪਾਸੇ ਤਾਂ ਕੌਮ ਦੇ ਲਈ, ਪੰਥ ਦੇ ਲਈ ਇਹ ਨੌਜਵਾਨ ਜਿਹੜੇ ਸਭ ਤੋਂ ਛੋਟੇ ਭਰਾ ਸਾਡੇ ਮੈਦਾਨ 'ਚ ਆਏ ਨੇ, ਉਹਨਾਂ ਨੇ ਲੜਨਾ, ਲੜਾਈ ਲੜ ਰਹੇ ਨੇ। ਦੂਜੇ ਪਾਸੇ ਸਾਡੇ ਆਪਦੇ ਆਪ ਨੂੰ ਵੱਡੇ ਕਹਾਉਣ ਵਾਲੇ ਇਹ ਪੰਪ ਮਾਰਨ ਲੱਗੇ ਹੋਏ ਨੇ ਸਿੱਖਾਂ ਨੂੰ ਕਿ ਇਹ ਜੀ ਦੇਖੋ ਬਾਹਰਲੇ ਮੁਲਕਾਂ 'ਚ ਜਾਂਦੇ, ਮੈਨੂੰ ਤਾਂ ਕੋਈ ਜਾਣ ਨਹੀਂ ਦਿੰਦਾ ਜੀ। ਉਹ ਮਾੜੀ ਮੋਟੀ ਸ਼ਰਮ ਹਿਆ ਕਰੋ। ਅੱਜ ਭਾਈ ਪਰਮਜੀਤ ਸਿੰਘ ਪੰਜਵੜ ਦਾ ਭੋਗ ਸੀ, ਉਹਦੀ ਯਾਦ ਵਿੱਚ ਪੰਜਵੜ ਪਿੰਡ ਦੇ ਵਿੱਚ ਬੜੀ ਸੰਗਤ ਨੇ ਉਪਰਾਲਾ ਕੀਤਾ। ਜੁੜੇ ਯਾਦ ਕਰਨਾ ਹੁੰਦਾ ਸਿੰਘ ਨੂੰ ਕੀਤਾ। ਇੰਡੀਅਨ ਸਟੇਟ ਨੇ ਉਹਨੂੰ ਅੱਜ ਵੀ, ਚਾਹੇ ਉਹਨੂੰ ਜਿੰਨਾ ਮਰਜ਼ੀ ਨਿੰਦਿਆ ਗਿਆ, ਭੰਡਿਆ ਗਿਆ, ਕੋਈ ਇਲਜ਼ਾਮ ਇਹੋ ਜਿਹਾ ਹੈ ਹੀ ਨਹੀਂ ਜਿਹੜਾ ਉਹ ਨਸ਼ੇ ਵੇਚਦਾ ਜੀ, ਉਹ ਤਾਂ ਐ ਹੋ ਗਿਆ, ਉਹ ਇਹ ਕਿਉਂ ਹੁੰਦਾ? ਇਸ ਕਰਕੇ ਵੀ ਜਦੋਂ ਉਹਨੂੰ ਮਾਰੀਏ ਤਾਂ ਉਹਦੇ ਹੱਕ 'ਚ ਨਾ ਕੋਈ ਬੋਲੇ। ਤੇ ਜਦੋਂ ਉਹਦਾ ਕਤਲ ਹੋ ਗਿਆ, ਜਦੋਂ ਉਹਦੀ ਸ਼ਹਾਦਤ ਹੋ ਗਈ, ਇਹ ਉਦੋਂ ਬੜੀ ਮੈਨੂੰ ਵੱਡੀ ਗੱਲ ਲੱਗੀ ਕਿ ਭਾਈ ਪੰਜਵੜ ਅੱਜ ਵੀ ਸਟੇਟ ਲਈ ਇੰਨਾ ਇੰਪੋਰਟੈਂਟ ਸੀ, ਅਹਿਮ ਸੀ ਕਿ ਇਹਨੂੰ ਖਤਮ ਕਰਨਾ ਚਾਹੀਦਾ। ਨਹੀਂ ਇੱਥੇ ਬੜੇ ਤੁਰੇ ਫਿਰਦੇ ਆ ਜੀ। ਤੇ ਜਿਹੜੇ ਬੰਦਿਆਂ ਨੂੰ ਭਾਈ ਪੰਜਵੜ ਦੇ ਫੈਸਲਿਆਂ ਨਾਲ ਸਮੱਸਿਆ ਸੀ, ਉਹ ਲਾਹੌਰ ਬੈਠਾ ਸੀ, ਉਹਨੂੰ ਭਾਈ ਪੁੱਛ ਲੈਂਦੇ, ਮਿਲ ਲੈਂਦੇ, ਜਾਉਂਦੇ ਜੋ ਕਰਨਾ ਸੀ ਕਰ ਲੈਂਦੇ। ਹੁਣ ਕਾਹਨੂੰ ਜਿਹੜਾ ਨਵਾਂ ਸੰਘਰਸ਼ ਦਾ ਦੌਰ ਆ, ਇਹਦੇ ਵਿੱਚ ਆਪਦੇ ਖਖੜੀਆਂ ਕਰੇਲੇ ਕਰਨ ਵਾਲੀਆਂ ਹਰਕਤਾਂ ਕਰਦੇ। ਭਾਈ ਪੰਜਵੜ ਨੂੰ ਚੇਤੇ ਕਰਨਾ, ਉਹਦੀ ਯਾਦ ਵਿੱਚ ਜੁੜਨਾ, ਜਿਨ੍ਹਾਂ ਨੂੰ ਇਹ ਸਹੀ ਲੱਗਦਾ ਉਹਨਾਂ ਨੇ ਆਪਦਾ ਕਰ ਲਿਆ। ਤੇ ਸਾਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ ਕਿ ਭਾਈ ਸੰਧੂ ਦੇ ਹਮਾਇਤੀ ਇੱਥੇ 9 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਜੋ ਇਕੱਤਰਤਾ ਰੱਖ ਰਹੇ ਨੇ, ਤੇ ਕਿਉਂ ਰੱਖ ਰਹੇ ਨੇ, ਭਾਈ ਉਹਦਾ ਹੱਕ ਆ। ਪਰ ਇੱਕ ਕੰਮ ਉਹ ਹੁੰਦੇ ਆ ਜਿਹੜੇ ਜੋੜਦੇ ਆ, ਸੰਘਰਸ਼ ਨੂੰ ਅੱਗੇ ਤੋਰਦੇ। ਜਿਵੇਂ ਅੱਜ ਪੰਜਵੜ ਵਿੱਚ ਹੋਏ ਸਮਾਗਮ ਮੌਕੇ ਉੱਤੇ ਸਾਰਿਆਂ ਨੇ ਉਹੋ ਜਿਹੀਆਂ ਗੱਲਾਂ ਕੀਤੀਆਂ। ਇੱਕ ਉਹ ਆ ਜਿਹਦੇ ਬਾਰੇ ਪਹਿਲਾਂ ਹੀ ਪਤਾ, ਤੁਸੀਂ ਪੋਸਟਰ ਪੜ੍ਹ ਕੇ ਦੇਖੋ ਜਿਹੜਾ ਭਾਈ ਸੰਧੂ ਬਾਰੇ ਛਾਪੇ, ਸਾਫ਼ ਦੱਸ ਰਿਹਾ ਵੀ ਉੱਥੇ ਕੀ ਸੱਪ ਕੱਢਣਾ। ਆਪਾਂ ਬਾਣੀ ਤੋਂ ਬਵਾਣੀਆਂ, ਕਹਾਣੀਆਂ, ਪੁੱਤ ਸਪੁੱਤ, ਕਰੇਨ, ਜੇ ਉਹ ਤੋਂ ਸਮਝੀਏ ਤਾਂ ਇੱਕ ਮੱਤ ਸਾਨੂੰ ਗੁਰੂ ਪਾਤਸ਼ਾਹ ਦਿੰਦੇ ਹੈ ਕਿ ਭਾਈ ਕੈਂਚੀ ਹੁੰਦੀ ਆ ਇੱਕ ਦਰਜੀ ਕੋਲ, ਇੱਕ ਸੂਈ ਹੁੰਦੀ ਹੈ। ਕੈਂਚੀ ਜਿਹੜੀ ਆ, ਜਦੋਂ ਵੀ ਦਰਜੀ ਕੰਮ ਕਰਨ ਲਈ ਹੱਥ 'ਚ ਫੜਦਾ ਬੈਠਾ ਹੁੰਦਾ, ਉਹ ਮਸ਼ੀਨ ਤੇ ਕੰਮ ਕਰਦਾ ਕਰਦਾ ਭਗਾ ਕੇ ਨਾ, ਫਿਰ ਉਹ ਮਾਰਦਾ ਥੱਲੇ ਪੈਰਾਂ ਵੱਲ, ਦੁਬਾਰਾ ਲੋੜ ਪੈਂਦੀ ਆ, ਫਿਰ ਝੁਕਦਾ, ਔਖਾ ਜਿਹਾ ਹੋ ਕੇ ਚੱਕਦਾ, ਫਿਰ ਉਹਦੇ ਨਾਲ ਜਦੋਂ ਫਿਰ ਕੰਮ ਮੁੱਕ ਜਾਂਦਾ, ਫਿਰ ਭਗਾ ਕੇ ਪੈਰ। ਜਿਵੇਂ ਸਹਿਜ ਸੁਭਾਅ ਉਹਦੇ ਦਿਮਾਗ 'ਚ ਗੱਲ ਆਈ ਹੋਵੇ ਵੀ ਇਹ ਤਾਂ ਪਾੜਨ ਦਾ ਕੰਮ ਹੀ ਕਰਦੀ ਆ, ਸਿੱਟੋ ਇਹਨੂੰ ਪੈਰਾਂ 'ਚ। ਸੂਈ
ਸੂਈ ਜੋੜਨ ਦਾ ਕੰਮ ਕਰਦੀ ਹੈ। ਤੇ ਜਦੋਂ ਵੀ ਦਰਜੀ ਸੂਈ ਨਾਲ ਕੰਮ ਕਰਕੇ ਹਟਦਾ, ਉਹਨੂੰ ਆਪਦੀ ਪੱਗ 'ਚ ਇੱਥੇ ਸਿਰ ਦੇ ਉੱਤੇ ਇਦੋਂ ਉੱਤੇ ਕੋਈ ਥਾਂ ਹੀ ਨਹੀਂ, ਇੱਥੇ ਉਹਨੂੰ ਐ ਲਾਉਂਦਾ ਵੀ ਲੋੜ ਪੈਣੀ ਹੈ ਤੇ ਕਿਤੇ ਇੱਥੋਂ ਫਿਰ ਚੱਕ ਕੇ ਕੰਮ। ਹੁਣ ਸੂਈ ਵਾਲਾ ਕੰਮ ਕਰਨਾ ਹੈ ਕਿ ਆਪਾਂ ਕੈਂਚੀ ਵਾਲਾ ਕੰਮ ਕਰਨਾ। ਹੁਣ ਇਹ ਮੱਤਾਂ ਸਾਨੂੰ ਜਿਨ੍ਹਾਂ ਨੇ ਦੇਣੀਆਂ ਸੀ, ਉਹ ਤਾਂ ਕਹਿੰਦੇ ਆ ਖਾੜਕੂ ਬਾਦ ਬੜਾ ਮਾੜਾ ਸੀ ਸਾਡਾ ਸੰਧੂ ਮਾਰ। ਭਾਈ ਮਾਰੇ ਤਾਂ ਬਹੁਤ ਨੇ, ਮਾਰੇ ਤਾਂ ਖਾੜਕੂ ਲਹਿਰ 'ਚ ਬੜੇ ਕਤਲ ਕਰਨੇ ਪਏ, ਤੇ ਉਹਨਾਂ ਸਾਰਿਆਂ ਦੇ ਘਰਦਿਆਂ ਨੂੰ ਆਪਦਾ ਬੰਦਾ ਸਹੀ ਹੋਈ ਲੱਗਦਾ ਸੀ। ਇੰਦਰਾ ਦੇ ਪਰਿਵਾਰ ਨੂੰ ਵੀ ਸਹੀ ਲੱਗਦਾ, ਵੈਦਿਆਂ ਦੇ ਪਰਿਵਾਰ ਨੂੰ ਵੀ ਵੈਦਿਆ ਸਹੀ ਲੱਗਦਾ। ਪਰ ਜਿਹੜਾ ਸੰਧੂ ਦੇ ਕਤਲ ਦੇ ਘਟਨਾਕ੍ਰਮ ਦੇ ਬਹਾਨੇ ਪੂਰੀ ਖਾੜਕੂ ਲਹਿਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹਦੇ ਨਾਲ ਕੀ ਹੋ ਰਿਹਾ ਕਿ ਉਹ ਲੋਕ ਜਿਨ੍ਹਾਂ ਨੂੰ ਇਹ ਆ ਕਿ ਸਾਡਾ ਪੁਲਿਸ 'ਚ ਬੁੱਚੜ ਸੀ, ਚਾਹੇ ਸਾਡਾ ਕਿਉਂ ਮਾਰਤਾ, ਸਾਡਾ ਮੁੰਡਾ ਟਾਊਟ ਸੀ, ਕੈਂਟ ਸੀ, ਕਿਉਂ ਮਾਰਤਾ, ਉਹਨਾਂ ਸਾਰਿਆਂ ਨੂੰ ਇੱਕ ਫਿਰ ਬਹਾਨਾ ਮਿਲ ਗਿਆ, ਉਹ ਇਸ ਧਿਰ ਨਾਲ ਜੁੜ ਜਾਓ ਤੇ ਖਾੜਕੂ ਲਹਿਰ ਨੂੰ ਉਹ ਗਾਲਾਂ ਕੱਢੋ। ਸੋ ਪੂਰਾ ਜ਼ੋਰ ਲਾ ਕੇ ਸਿੱਖ ਸੰਘਰਸ਼ ਨੂੰ, ਸਿੱਖ ਯੋਧਿਆਂ ਨੂੰ, ਸਿੱਖ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਹੋ ਰਹੀਆਂ ਨੇ। ਕਰ ਤਾਂ ਕੋ ਸਕਦੇ ਨਹੀਂ, ਪਰ ਗੱਲ ਤਾਂ ਕਰ ਸਕਦੇ ਹਨ। ਬੋਲਿਆ ਕਰੋ, ਲਿਖਿਆ ਕਰੋ, ਚਰਚਾ ਕਰਿਆ ਕਰੋ, ਤਾਂ ਕਿ ਜਿਹੜੇ ਸਾਡੇ ਛੋਟੇ ਭਰਾ ਇਸ ਮੈਦਾਨ ਵਿੱਚ ਆ ਰਹੇ ਨੇ ਉਹਨਾਂ ਨੂੰ ਹੌਸਲਾ ਮਿਲੇ ਤੇ ਕੌਮ ਦੀ ਲੜਾਈ ਜਿਹੜੀ ਆ ਉਹ ਅੱਗੇ ਤੁਰੇ, ਤੇ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੇ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।